ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੀ ਸਵੇਰ ਖਬਰ ਤੇ ਨਜ਼ਰ ਪ੍ਰੋਗਰਾਮ ਜਿਵੇਂ ਤੁਸੀਂ ਸਰੋਤਿਓ ਜਾਣਦੇ ਹੋ ਸ਼ੁੱਕਰਵਾਰ ਦੇ ਦਿਨ ਇਕੱਠਿਆਂ ਜਿਹੜਾ ਜੀ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਅੱਜ 5 ਮਈ ਦਿਨ ਸ਼ੁੱਕਰਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਗੁਰੂਸਰੀਆ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋਚਿਓ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਤੇ ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸਰੋਤਿਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਜਾਈਏ, ਪਹਿਲਾਂ ਆਪਾਂ ਕੁਛ ਸਵਾਲ ਜਵਾਬ ਕਰਾਂਗੇ ਮਿੰਟੂ ਜੀ ਦੇ ਕੋਲੋਂ ਜਿਹੜੇ ਮੁੱਖ ਖਬਰਾਂ ਦੇ ਉੱਤੇ, ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਾਂ ਜਿਹੜੀਆਂ ਲਈਆਂ ਜਾਣਗੀਆਂ ਉਹ ਅਨਾਊਂਸਮੈਂਟ ਜਿਹੜੀ ਆ ਉਹ ਕੀਤੀ ਜਾਵੇਗੀ, ਉਸ ਦਾ ਤੁਸੀਂ ਇੰਤਜ਼ਾਰ ਕਰਿਓ। ਵੈਸੇ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਪਹਿਲਾਂ ਹੀ ਨੋਟ ਕਰਕੇ ਰੱਖ ਲਿਓ ਜੀ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਨਿਰਭਇਆ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਸੁਪਰੀਮ ਕੋਰਟ ਵੱਲੋਂ ਬਰਕਰਾਰ। ਦੇਖੋ ਰਾਜਕਰਨਵੀਰ ਸਿੰਘ ਜੀ, ਇੱਕ ਬੜਾ ਚਰਚਿਤ ਤੇ ਬੜਾ ਘਿਨਾਉਣਾ ਬਲਾਤਕਾਰ ਕਾਂਡ ਹੈ ਜਿਹੜਾ ਨਿਰਭਇਆ ਕਾਂਡ ਦੇ ਨਾਲ ਜਾਣਿਆ ਜਾਂਦਾ ਹੈ। ਇਹ ਵਾਪਰਿਆ 16 ਦਸੰਬਰ 2012 ਨੂੰ। ਇਸ ਕਾਂਡ ਦੇ ਵਿੱਚ ਅੱਜ ਜਿਹੜਾ ਫੈਸਲਾ ਆਇਆ ਉਹ ਫੈਸਲੇ ਦੀ ਪੁਸ਼ਟੀ ਆ। ਫੈਸਲਾ ਪਹਿਲਾਂ ਹੋ ਚੁੱਕਾ ਸੀ, ਟ੍ਰਾਇਲ ਕੋਰਟ ਦੇ ਵਿੱਚ ਇਹਨਾਂ ਨੂੰ ਫਾਂਸੀ ਹੋ ਗਈ ਸੀ। ਹਾਈ ਕੋਰਟ ਨੇ ਉਸ ਫਾਂਸੀ ਦੀ ਸਜ਼ਾ ਦੀ ਪੁਸ਼ਟੀ ਕਰ ਦਿੱਤੀ ਕਿ ਸਜ਼ਾ ਠੀਕ ਹੈ ਜੀ। ਉਹਦੀ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਵਿੱਚ 1 ਸਾਲ ਪਹਿਲਾਂ। ਇਹ ਫਾਈਲ ਇਹਨਾਂ ਦੀ ਜਿਹੜੀ ਰਿਟ ਵਾਲੀ ਸੀ ਉਹ ਦਾਖਲ ਹੋਈ, 1 ਸਾਲ ਸਮਾਂ ਲੱਗਿਆ। ਅੱਜ ਸੁਣਵਾਈ ਪੂਰੀ ਹੋਈ, ਫੈਸਲਾ 3 ਜੱਜਾਂ ਦੇ ਬੈਂਚ ਨੇ ਸੁਣਾ ਦਿੱਤਾ। ਉਹਨਾਂ ਨੇ ਠੀਕ ਉਹੀ ਜਿਹੜੀ ਸਜ਼ਾ ਹਾਈ ਕੋਰਟ ਨੇ ਉਹਦੀ ਤੈਅ ਕੀਤੀ ਸੀ, ਉਸੇ ਸਜ਼ਾ ਨੂੰ ਬਰਕਰਾਰ ਰੱਖ ਦਿੱਤਾ। ਯਾਨੀ ਕਿ ਜਿਹੜੀ ਫਾਂਸੀ ਦੀ ਸਜ਼ਾ ਹੇਠਲੀ ਕੋਰਟ ਦੇ ਵਿੱਚੋਂ ਦਿੱਤੀ ਗਈ, ਜਿਹੜੇ ਦੋਸ਼ੀ ਸੀਗੇ ਪਵਨ, ਵਿਨੇ, ਅਕਸ਼ੇ, ਮੁਕੇਸ਼, ਇਹਨਾਂ ਚਾਰਾਂ ਨੂੰ ਉਹੀ ਫਾਂਸੀ ਦੀ ਸਜ਼ਾ ਜਿਹੜੀ ਬਰਕਰਾਰ ਰੱਖ ਦਿੱਤੀ। ਸੋ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਹਰ ਲਾਤੀ ਕਿ ਇਹਨਾਂ ਬੰਦਿਆਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਏਗੀ। ਟਿੱਪਣੀਆਂ ਜਿਹੜੀਆਂ ਸੁਪਰੀਮ ਕੋਰਟ ਨੇ ਕੀਤੀਆਂ, ਵੈਸੇ ਤੇ ਕਈ ਸੈਂਕੜੇ ਪੰਨਿਆਂ ਦਾ ਉਹ ਫੈਸਲਾ ਹੈ, ਬਹੁਤ ਲੰਮਾ ਸਮਾਂ ਲੱਗੇਗਾ ਉਹਨੂੰ ਪੜ੍ਹਨ ਦਾ। ਬਹੁਤ ਤਲਖ ਟਿੱਪਣੀਆਂ ਵੀ ਕੀਤੀਆਂ ਨੇ ਸੁਪਰੀਮ ਕੋਰਟ ਨੇ, ਪਰ ਮੁੱਖ ਟਿੱਪਣੀਆਂ ਜਿਹੜੀਆਂ ਕੀਤੀਆਂ ਆਪਣੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਉਹ ਇਹ ਕਿਹਾ ਕਿ ਇਹ ਸਦਮੇ ਦੀ ਸੁਨਾਮੀ ਸੀ, ਮਤਲਬ ਕਿ ਬਹੁਤ ਵੱਡਾ ਸਦਮਾ ਸੀਗਾ। ਦੂਸਰਾ ਕਿ ਇਹ ਜਿਹੜੀ ਗੁਨਾਹ ਕੀਤਾ ਗਿਆ, ਗੁਨਾਹ ਦੇ ਵਿੱਚ ਜਿਹੜੀ ਦਰਿੰਦਗੀ ਕੀਤੀ ਗਈ, ਉਹ ਕਿਸੇ ਵੀ ਸੂਰਤ ਦੇ ਵਿੱਚ ਮਾਫੀਯੋਗ ਨਹੀਂ ਹੈ। ਇਸ ਤੋਂ ਇਲਾਵਾ ਜਿਹੜੀ ਦਲੀਲ ਦਿੱਤੀ ਗਈ ਦੋਸ਼ੀਆਂ ਦੇ ਹੱਕ 'ਚ ਕਿ ਜੀ ਇਹਨਾਂ ਦੇ ਪਰਿਵਾਰ ਆ, ਅਨਪੜ੍ਹ ਆ, ਇਹ ਛੋਟੀ ਉਮਰ ਹੈ, ਇਹਨਾਂ ਦੀ ਗਰੀਬੀ ਹੈ ਇਹਨਾਂ ਦੇ ਘਰਾਂ 'ਚ ਬਹੁਤ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਉਮਰ, ਬੱਚੇ, ਪਰਿਵਾਰ, ਇਹ ਦੋਸ਼ੀਆਂ ਨੂੰ ਛੱਡਣ ਲਈ ਕੋਈ ਕਸੌਟੀ ਨਹੀਂ ਇਸ ਕੇਸ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਕਿ ਕਰੂਰ ਤੇ ਰਾਖਸ਼ੀ ਤਰੀਕੇ ਦਾ ਗੁਨਾਹ, ਹਿੰਸਾ ਤੇ ਸੈਕਸ ਦੀ ਅੰਨੀ ਭੁੱਖ ਦੇ ਵਿੱਚ ਕੀਤਾ ਗਿਆ ਇਹ ਕ੍ਰਾਈਮ ਆ। ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ ਇਹ ਅਪਰਾਧ ਇਸ ਤਰ੍ਹਾਂ ਜਾਪਦਾ ਸੀ ਜਿਸ ਤਰ੍ਹਾਂ ਕਿਸੇ ਹੋਰ ਦੁਨੀਆ ਦਾ ਅਪਰਾਧ ਹੋਵੇ, ਲਿਹਾਜ਼ਾ ਦੋਸ਼ੀਆਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸੁਪਰੀਮ ਕੋਰਟ ਦੀਆਂ ਕੁਝ ਟਿੱਪਣੀਆਂ ਸਨ। ਇਹਨਾਂ ਦਾ ਜੇ ਆਪਾਂ ਮੁਲਾਂਕਣ ਕਰੀਏ ਉੱਡਦਾ ਕਿ ਇੱਥੋਂ ਇਹੀ ਸਿੱਟਾ ਨਿਕਲਦਾ ਕਿ ਸੁਪਰੀਮ ਕੋਰਟ ਨੇ ਜਿਹੜੀ ਇਹ ਮੋਹਰ ਲਾ ਦਿੱਤੀ ਫਾਂਸੀ ਦੀ ਸਜ਼ਾ, ਇਹ ਜਾ ਕੇ ਮੇਰੇ ਖਿਆਲ ਦੇ ਨਾਲ ਰਾਸ਼ਟਰਪਤੀ ਤੇ ਉੱਥੇ ਵੀ ਨਹੀਂ ਟੁੱਟਣੀ। ਹਾਲਾਂਕਿ ਇਹ ਜਿਹੜੇ ਦੋਸ਼ੀ ਇਹਨਾਂ ਦੇ ਕੋਲ ਸਮਾਂ ਹਲੇ ਹੈ, ਆਪਸ਼ਨ ਹੈ। ਇਹਨਾਂ ਨੂੰ ਇਹ ਨਹੀਂ ਆ, ਕੁਛ ਲੋਕ ਬਹਿਸ ਕਰਦੇ ਪਏ ਆ ਸੋਸ਼ਲ ਮੀਡੀਆ ਤੇ ਕਿ ਅੱਜ ਚੜਾ ਦੇਣਗੇ ਫਾਂਸੀ, ਕੱਲ੍ਹ ਚੜਾ ਦੇਣਗੇ, ਕਦੋਂ ਤਰੀਕ ਹੈ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਇਹ ਫਾਂਸੀ ਦਾ ਇਹ ਸਾਰਾ ਪ੍ਰਕਰਨ ਹੁੰਦਾ, ਇਹ ਵੱਖ-ਵੱਖ ਪੜਾਵਾਂ 'ਚੋਂ ਗੁਜ਼ਰਦਾ। ਹੁਣ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ, ਉਹਨਾਂ ਦੇ ਕੋਲ ਆਪਸ਼ਨ ਆ ਕਿ ਉਹ ਮੁੜ ਨਜ਼ਰਸਾਨੀ ਵੀ ਪਟੀਸ਼ਨ ਦਾਖਲ ਕਰ ਸਕਦੇ ਆ ਕਿ ਮੁੜ ਨਜ਼ਰਸਾਨੀ ਕੀਤੀ ਜਾਵੇ। ਜੇ ਉਹ ਪਟੀਸ਼ਨ ਵੀ ਖਾਰਜ ਹੋ ਜਾਂਦੀ ਹੈ ਤਾਂ ਫਿਰ ਅੰਤਲਾ ਰਸਤਾ ਬਚਦਾ ਰਾਸ਼ਟਰਪਤੀ ਦੇ ਦਰਬਾਰ ਰਹਿਣ ਦੀ ਅਪੀਲ ਦਾ।
ਫਿਰ ਉੱਥੇ ਜਾਣਗੇ। ਜੋ ਮਰਸੀ ਪਟੀਸ਼ਨ ਵੀ ਰਿਜੈਕਟ ਹੋ ਜਾਂਦੀ ਹੈ, ਫਿਰ ਇਹਨਾਂ ਦਾ ਡੈਥ ਵਾਰੰਟ ਹੈ ਜਿਹੜਾ ਉਹ ਜਾਰੀ ਹੋ ਜਾਏਗਾ। ਸੋ ਹਾਲੇ ਇਹ ਸਫ਼ਰ ਹੈ ਜਿਹੜਾ ਉਹ ਲੰਬਾ ਹੈ। ਉਂਝ ਜੇ ਆਪਾਂ ਕਹੀਏ ਕਿ ਦੇਖੋ ਮਿਲ ਕੇ ਵੀ ਇਹ ਇਨਸਾਫ ਅਧੂਰਾ ਹੀ ਰਹਿਣਾ, ਕਿਉਂਕਿ ਜਿਸ ਬੰਦੇ ਨੇ ਸਭ ਤੋਂ ਜ਼ਿਆਦਾ ਦਰਿੰਦਗੀ ਕੀਤੀ ਦੋਸ਼ੀਆਂ ਚੋਂ, ਉਹ ਸੀ ਨਾਬਾਲਗ, ਜਿਹਨੂੰ ਨਾਬਾਲਗ ਕਿਹਾ ਜਾਂਦਾ। ਉਹਦਾ ਅੱਜ ਤੱਕ ਨਾਂ ਵੀ ਡਿਸਕਲੋਜ਼ ਨਹੀਂ ਕੀਤਾ ਗਿਆ। ਉਹ ਜਿਹੜਾ ਨਾਬਾਲਗ ਸੀਗਾ ਉਹ ਸ਼ਖਸ ਸੀਗਾ ਜਿਸ ਨੇ ਲੜਕੀ ਦੇ ਗੁਪਤ ਅੰਗ ਦੇ ਵਿੱਚ ਰੋਡ ਪਾਈ, ਬਹੁਤ ਜ਼ਿਆਦਾ ਵਹਿਸ਼ਤ ਕੀਤੀ। ਤੇ ਉਹ ਸਭ ਤੋਂ ਪਹਿਲਾਂ 1.5 ਸਾਲ ਕੈਦ ਕੱਟ ਕੇ ਚਲੇ ਗਿਆ ਸੀਗਾ। ਉਹ ਰਿਹਾ ਹੋਊਗਾ, ਪਤਾ ਨਹੀਂ ਹੁਣ ਕਿਹੜੇ ਕੋਨੇ ਦੇ ਵਿੱਚ ਹੈ ਇਸ ਦੇਸ਼ ਦੇ ਅੰਦਰ। ਸੋ ਉਹਦੀ ਪਛਾਣ ਹੈ ਜਿਹੜੀ ਗੁਪਤ ਰੱਖੀ ਗਈ। ਸੋ ਇਸ ਮਸਲੇ ਦਾ ਇਹ ਦੁਖਦ ਪਹਿਲੂ ਹੈ ਕਿ ਜਿਹੜਾ ਸਭ ਤੋਂ ਵੱਡਾ ਦਰਿੰਦਾ ਸੀਗਾ ਉਹ ਕਾਨੂੰਨ ਦੀ ਜ਼ੋਰ ਮੋਰੀ ਦਾ ਇਸਤੇਮਾਲ ਕਰਕੇ ਨਿਕਲ ਗਿਆ। ਔਰ ਦੂਸਰਾ ਇਹ ਹੈ ਕਿ ਇੱਕ ਨਜ਼ੀਰ ਤੇ ਬਣੀ ਹੈ, ਪਰ ਇਹ ਨਜ਼ੀਰ ਵੀ ਅਧੂਰੀ ਬਣੀ ਹੈ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਦੇਖੋ ਸਮਾਂ ਜਿਹੜਾ ਆਮ ਤੌਰ ਤੇ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਜੀ ਕਿ ਬਹੁਤ ਸਮਾਂ ਲੈਂਦਾ ਹੈ ਇਨਸਾਫ, ਤੇ ਸਮਾਂ ਤਾਂ ਹੁਣ ਵੀ ਦੇਖੋ 12 ਤੋਂ 17 ਤੱਕ ਆ ਗਏ ਆ। ਹਾਲੇ ਜਿਹੜਾ ਮੈਂ ਤੁਹਾਨੂੰ ਸਫ਼ਰ ਦੱਸਿਆ ਕੋਈ 2 ਸਾਲਾਂ ਦਾ, ਘੱਟੋ ਘੱਟ 3 ਸਾਲਾਂ ਦਾ ਉਹ ਵੀ ਲਾ ਲਓ। ਤੇ ਆਮ ਕੇਸ ਜਿੰਨਾ ਇਹ ਵੀ ਕੇਸ ਸਮਾਂ ਲੈ ਗਿਆ। ਔਰ ਦੂਜੀ ਗੱਲ, ਇਹਨੂੰ ਹੁਣ ਰੇਅਰੈਸਟ ਆਫ ਰੇਅਰ ਦਾ ਦਿੱਤਾ ਗਿਆ, ਇਹ ਨਹੀਂ ਕਿ ਇਹ ਰੇਅਰੈਸਟ ਆਫ ਰੇਅਰ ਗੁਨਾਹ ਹੈ। ਤੇ ਮੈਂ ਇਹ ਸੋਚਦਾ ਪਿਆ ਸੀਗਾ, ਜਿਹੜੀ ਕੱਲ ਬਿਲਕਿਸ ਬਾਨੋ ਦਾ ਆਪਾਂ ਜ਼ਿਕਰ ਕਰਦੇ ਪਏ ਸਾਂ, ਜਿਹਦੇ 14 ਜੀ ਮਾਰ ਦਿੱਤੇ ਗਏ, ਫਿਰ ਭੀੜ ਨੇ ਉਹਦੇ ਨਾਲ ਬਲਾਤਕਾਰ ਕੀਤਾ, ਨਿੱਕੇ ਨਿੱਕੇ ਬੱਚੇ ਉਹਨਾਂ ਦੇ ਨਿੱਕੇ ਨਿੱਕੇ ਜੀ ਉਹਨਾਂ ਦੇ ਟੱਬਰ ਦੇ ਮਾਰ ਦਿੱਤੇ ਗਏ। ਕੀ ਉਹ ਇਸ ਸ਼੍ਰੇਣੀ ਦਾ ਅਪਰਾਧ ਨਹੀਂ ਸੀ? ਤਾਂ ਉਸ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਉਮਰ ਕੈਦ, ਤੇ ਇਸ ਮਾਮਲੇ ਦੇ ਵਿੱਚ ਫਾਂਸੀ, ਔਰ ਇਹਨਾਂ ਟਿੱਪਣੀਆਂ ਦੇ ਨਾਲ ਫਾਂਸੀ। ਉਹ ਕਿਤੇ ਨਾ ਕਿਤੇ ਸਵਾਲ ਖੜੇ ਕਰਦੇ ਆ ਕਿ ਜਿਹੜੇ ਰੇਅਰੈਸਟ ਆਫ ਰੇਅਰ ਕੇਸ ਆ, ਉਹਨਾਂ ਦੇ ਵਿੱਚ ਵੀ ਕਾਨੂੰਨ ਕਿਤੇ ਨਾ ਕਿਤੇ ਪਾੜਾ ਛੱਡ ਜਾਂਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਬੀਮੇ ਦੀ ਰਾਸ਼ੀ ਹਾਸਲ ਕਰਨ ਦੇ ਲਈ ਪੁੱਤਰਾਂ ਨੇ ਆਪਣੀ ਮਾਂ ਨੂੰ ਹੀ ਕਾਰ ਥੱਲੇ ਕੁਚਲ ਦਿੱਤਾ। ਪੁੱਤਰ ਕਾਹਦੇ ਕਪੁੱਤਰ ਆ ਜੀ। ਔਰ ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ, ਕਿੰਨਾ ਜ਼ਿਆਦਾ ਇਸ ਸਾਡੇ ਸੰਸਾਰਿਕ ਵਰਤਾਰੇ ਦਾ ਕਿੰਨਾ ਜ਼ਿਆਦਾ ਦੁਖਦ ਪੱਖ ਆ ਕਿ ਪੁੱਤਰ ਹੈ ਜਿਹੜੇ ਉਹ ਮਾਂ ਨੂੰ ਕਤਲ ਕਰਦੇ ਪਏ। ਕਾਹਦੇ ਲਈ? ਇੱਕ ਬੀਮਾ ਰਾਸ਼ੀ ਲਈ, ਇੰਸ਼ੋਰੈਂਸ ਲਈ ਕਤਲ ਕਰਦੇ ਪਏ। ਔਰ ਕਤਲ ਕਿੰਨੇ ਭਿਆਨਕ ਤਰੀਕੇ ਨਾਲ ਕਰਦੇ ਪਏ, ਇਹ ਉਸ ਤੋਂ ਵੀ ਵੱਡੀ ਗੱਲ ਆ। ਔਰ ਕਿਵੇਂ ਮਾਂ ਨੂੰ ਪੁਚਲਾਉਂਦੇ ਆ ਪਹਿਲਾਂ ਕਿ ਆ ਜਾ ਬੇਬੇ ਫਲਾਣੀ ਥਾਂ ਤੇ ਆਪਾਂ ਜਾਣਾ। ਇਹ ਘਟਨਾ ਵੈਸੇ ਯੂਪੀ ਦੀ ਆ। ਉੱਥੇ ਜਿਹੜਾ ਫਤਿਹਪੁਰ ਜ਼ਿਲ੍ਹਾ, ਉਹਦੇ ਬਿੰਦਕੀ ਥਾਣੇ ਦੇ ਵਿੱਚ ਠਠੋਰਾ ਪਿੰਡ ਆ, ਜਿੱਥੋਂ ਦੇ ਇਹ ਦੋਵੇਂ ਭਰਾ ਸੀਗੇ ਸਕੇ। ਇੱਕ ਦਾ ਨਾਂ ਅਮਰ ਸਿੰਘ ਸੀ, ਦੂਜੇ ਦਾ ਨਾਂ ਰਾਹੁਲ ਸਿੰਘ ਸੀ। ਇਹਨਾਂ ਨੇ ਆਪਣੀ ਮਾਂ ਨੂੰ 46 ਕੁ ਸਾਲ ਦੀ ਉਮਰ ਸੀਗੀ, ਉਹਨੂੰ ਬਿਠਾਇਆ, ਗੁੱਡੋ ਦੇਵੀ ਉਹਦਾ ਨਾਮ ਸੀਗਾ। ਉਹ ਉਹਨੂੰ ਕਹਿੰਦੇ ਕਿ ਆ ਜਾ ਫਲਾਣੀ ਥਾਂ ਤੇ ਜਾਣਾ। ਪਹਿਲੇ ਮਿੱਥੀ ਹੋਈ ਸੀ ਯੋਜਨਾ। ਇੱਕ ਨੇ ਮੋਟਰਸਾਈਕਲ ਦੇ ਮਗਰ ਬਿਠਾ ਲਈ, ਦੂਜੇ ਨੇ ਮਗਰ ਕਾਰ ਲਾ ਲਈ, ਤੇ ਇਸ ਤਰੀਕੇ ਦੇ ਨਾਲ ਮਿੱਠੀ ਜਗ੍ਹਾ ਤੇ ਜਾ ਕੇ ਉਹਨੂੰ ਬ੍ਰੇਕ ਲਾ ਕੇ ਡੇਗਿਆ, ਤੇ ਦੂਜੇ ਨੇ ਕਾਰ ਚੜਾ ਕੇ ਉਹਨੂੰ ਕੁਚਲ ਦਿੱਤਾ। ਔਰ ਫਿਰ ਆਪ ਹੀ ਥਾਣੇ ਦੇ ਵਿੱਚ ਚਲੇ ਗਏ ਤੇ ਜਾ ਕੇ ਕਹਿੰਦੇ ਜੀ ਕੋਈ ਅਣਪਛਾਤਾ ਵਾਹਨ ਹੈ ਜਿਹੜਾ ਉਹ ਸਾਡੀ ਮਾਂ ਨੂੰ ਫੇਟ ਮਾਰ ਕੇ ਮਾਰ ਗਿਆ। ਪੁਲਿਸ ਨੇ ਸ਼ਿਕਾਇਤ ਦਰਜ ਵੀ ਕਰ ਲਈ, ਆਪਣੇ ਘਰੇ ਵੀ ਪਹੁੰਚ ਗਏ। ਜਿਹੜਾ ਇਹਨਾਂ ਦੇ ਚਾਚੇ ਦਾ ਮੁੰਡਾ ਸੀ ਇੱਕ, ਜਦੋਂ ਘਰ ਦੀ ਜੀ ਦੀ ਕਿਸੇ ਦੀ ਮੌਤ ਹੋ ਜਾਵੇ, ਆਂਢ ਗੁਆਂਢੋਂ ਸ਼ਰੀਕੇ ਕਬੀਲੇ ਨੇ ਆਉਣਾ ਹੀ ਆ। ਜਦੋਂ ਉਹਨੇ ਆ ਕੇ ਕਾਰ ਵੇਖੀ, ਕਾਰ ਦੇ ਵਿੱਚ ਗੁੱਡੋ ਦੇਵੀ ਦਾ ਕੱਪੜਾ ਫਸਿਆ ਹੋਇਆ ਸੀ ਤੇ ਖੂਨ ਦੇ ਛਿੱਟੇ ਲੱਗੇ ਸਨ। ਉਹਨੂੰ ਸ਼ੱਕ ਹੋ ਗਿਆ ਕਿ ਇਹ ਕਹਿੰਦੇ ਕਿ ਅਣਪਛਾਤਾ ਵਾਹਨ ਕੋਈ ਸਾਡੀ ਬੇਬੇ ਨੂੰ ਫਿੱਟ ਮਾਰ ਗਿਆ ਤੇ ਕੱਪੜਾ ਇਸ ਕਾਰ ਦੇ ਵਿੱਚ ਫਸਿਆ। ਉਹਨੇ ਮਾਨਸੀ ਜੇ ਜਾ ਕੇ ਥਾਣੇ ਇਹ ਗੱਲ ਦੱਸਦੀ। ਉਹਨੇ ਕਿਹਾ ਕਾਰ ਦੇ ਵਿੱਚ ਕੱਪੜਾ ਫਸਿਆ ਸਾਡੀ ਚਾਚੀ ਦਾ ਤੇ ਖੂਨ ਦੇ ਛਿੱਟੇ ਆ, ਸਾਨੂੰ ਮਾਮਲਾ ਸ਼ੱਕੀ ਜਾਂਦਾ। ਜਦੋਂ ਇਹਨਾਂ ਦੋਵਾਂ ਨੂੰ ਫੜਿਆ ਗਿਆ, ਦੋਵਾਂ ਪੁੱਤਰਾਂ ਨੂੰ ਕਹਿ ਲਓ ਜਾਂ ਕਪੁੱਤਰਾਂ ਨੂੰ ਕਹਿ ਲਓ, ਦੋਵਾਂ ਨੂੰ ਫੜਿਆ ਗਿਆ। 2 ਧੌਣ ਚ ਮਾਰੀਆਂ ਗਈਆਂ ਤੇ ਇਹਨਾਂ ਦੀ ਸਾਰੀ ਧਿਆਨ ਹੀ ਬਖਦੀ। ਕਹਿੰਦੇ ਜੀ ਕਿ 15 ਕੁ ਦਿਨ ਪਹਿਲਾਂ ਸਾਡੀ ਬੇਬੇ ਨੇ 2 ਇੰਸ਼ੋਰੈਂਸਾਂ ਲਈਆਂ ਸਨ, 2 ਪਾਲਿਸੀਆਂ ਲਈਆਂ ਸਨ। ਔਰ ਉਹਨਾਂ ਪਾਲਿਸੀਆਂ ਦਾ ਜਿਹੜਾ ਪੈਸਾ ਸੀ ਉਹ ਸਾਡੇ ਮਨ ਚ ਲਾਲਚ ਪੈਦਾ ਕਰ ਗਿਆ ਕਿ ਬੇਬੇ ਨੂੰ ਪਾਰ ਬੁਲਾਓ ਤੇ ਜਿਹੜਾ ਪੈਸਾ ਸੀਗਾ ਉਹਦੇ ਨਾਲ ਮੌਜਾਂ ਉਡਾਓ। ਸੋ ਇਹਨਾਂ ਨੇ ਇਹ ਚੰਦ ਚਾੜ ਦਿੱਤਾ, ਰਿਸ਼ਤਿਆਂ ਨੂੰ ਕਲੰਕਿਤ ਕਰ ਦਿੱਤਾ। ਔਰ ਸਾਰੇ ਉੱਥੋਂ ਦੇ ਇਲਾਕੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਬੇਚੈਨੀ ਹੈ ਕਿ ਰਿਸ਼ਤਿਆਂ ਦੀ ਕਦਰ ਕੀ ਰਹਿ ਗਈ ਹੈ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ। ਪਰ ਅੱਜ ਦੇ ਕਿਉਂ, ਅਸੀਂ ਜਦੋਂ ਲਾਲ ਚੰਦ ਯਮਲਾ ਜੱਟ ਦਾ ਗਾਣਾ ਸੁਣਦੇ ਹਾਂ, ਚਿੱਟੇ ਹੋ ਗਏ ਲਹੂ ਭਰਾਵੋ, ਚਿੱਟੇ ਹੋ ਗਏ ਲਹੂ, ਅਸੀਂ ਤੇ ਉਦੋਂ ਛੋਟੇ ਛੋਟੇ ਸਨ ਜਦੋਂ ਵੱਜਦਾ ਹੁੰਦਾ ਸੀ ਤੇ ਸਾਡੇ ਜੰਮਣ ਤੋਂ ਵੀ ਪਹਿਲਾਂ ਦਾ। ਤੇ ਇਹਦਾ ਮਤਲਬ ਆ ਕਿ ਲਹੂ ਉਦੋਂ ਵੀ ਚਿੱਟੇ ਸਨ
ਪਰ ਅੱਜ ਵੀ ਉਹ ਲਹੂ ਆ ਜਿਹੜੇ ਚਿੱਟੇ ਹੀ ਆ। ਪਰ ਉੱਥੋਂ ਲੈ ਕੇ ਇੱਥੋਂ ਤੱਕ ਦਾ ਜਿਹੜਾ ਇਹ ਸਫ਼ਰ ਆ, ਇਹ ਗੁਜ਼ਰਦੇ ਦਿਨਾਂ ਗੁਜ਼ਰਦੇ ਸਾਲਾਂ ਦੇ ਨਾਲ ਇਹ ਇਸ ਤਰ੍ਹਾਂ ਦੀ ਭਿਆਨਕਤਾ ਪੇਸ਼ ਕਰਦਾ ਜਿਹਦੇ ਵਿੱਚ ਮਾਂ ਮਾਰੀ ਜਾਂਦੀ ਹੈ, ਔਰ ਮਾਰੀ ਇਸ ਤਰੀਕੇ ਨਾਲ ਜਾਂਦੀ ਹੈ ਕਿ ਮੈਂ ਕਹਿੰਦਾ ਕਿ ਦੁਸ਼ਮਣ ਵੀ ਇਸ ਤਰ੍ਹਾਂ ਕਿਸੇ ਦੁਸ਼ਮਣ ਨੂੰ ਮੌਤ ਨਹੀਂ ਦਿੰਦਾ। ਔਰ ਮਾਰੀ ਕਿਉਂ ਜਾਂਦੀ ਹੈ? ਸਿਰਫ ਤੇ ਸਿਰਫ ਪੈਸੇ ਲਈ। ਜਿਹੜੀ ਮਾਂ ਨੇ ਸਾਰਾ ਸੰਸਾਰ ਹੀ ਦਿੱਤਾ, ਉਹਨੇ ਪੈਸਿਆਂ ਦੀ ਕੋਈ ਕਸਰ ਛੱਡੀ ਸੀ, ਪਰ ਇਹਨਾਂ ਨੇ ਮਾਂ ਦਾ ਨਹੀਂ, ਮੈਂ ਕਹਾਂਗਾ ਕਿ ਕਾਇਨਾਤ ਦਾ ਗਲ ਘੁੱਟ ਦਿੱਤਾ, ਕੁਦਰਤ ਨੂੰ ਮਾਰ ਕੱਟਿਆ। ਆਪਣੀ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ, ਆਪਣੀ ਕੀਤੀ ਦੀ ਭੁਗਤਣੀ ਹੈ। ਪਰ ਰਿਸ਼ਤੇ ਨੂੰ ਜੋ ਕਲੰਕ ਲੱਗਿਆ ਉਹ ਸਮਾਜ ਨੂੰ ਸੋਚਣ ਲਈ ਮਜਬੂਰ ਕਰਦਾ ਕਿ ਅਸੀਂ ਜਿਸ ਜਗ੍ਹਾ ਤੇ ਪਹੁੰਚ ਗਏ ਹਾਂ, ਸ਼ਾਇਦ ਉਹ ਨਿਵਾਨ ਦਾ ਸਿਖਰ ਆ। ਅੱਗੇ ਸਾਡੇ ਪੈਦੋਂ ਕੋਈ ਹੋਰ ਨਿਵਾਨ ਨਹੀਂ, ਅਸੀਂ ਉਸ ਨਿਵਾਨ ਦੀ ਸਿਖਰ ਤੇ ਪਹੁੰਚ ਚੁੱਕੇ ਹਾਂ। ਜੀ ਜੀ ਜੀ। ਮਿੰਟੂ ਜੀ, ਅਗਲੀ ਗੱਲ ਕਰੀਏ। ਰਾਮਦੇਵ ਨੇ ਆਖਿਆ ਇੱਕ ਦੇ ਵੱਟੇ 100 ਸਿਰ ਵੱਢ ਕੇ ਲਿਆਓ, ਇਹਨੂੰ ਹੀ ਘੱਲ ਦਿਓ ਉੱਥੇ। ਨਹੀਂ, ਇਹਨੇ ਤਾਂ ਕੀ ਜਾਣਾ ਰਾਜ ਕਰਨਵੀਰ ਸਿੰਘ ਜੀ। ਤੁਹਾਡੀ ਜੋਸ਼ ਹੀ ਦਿੰਦੇ ਹੁੰਦੇ, ਕਦੇ ਜੰਗਾਂ ਥੋੜ੍ਹੀ ਲੜਦੇ ਆ। ਇਹ ਜੋਸ਼ ਦੇਣ ਵਾਲੇ ਬੰਦੇ ਹੀ ਆ, ਇਹਨਾਂ ਨੇ ਜੋਸ਼ ਦੇਣੇ ਆ। ਪਰ ਰਾਮਦੇਵ ਜਿਹੜਾ ਆ ਉਹ ਦੇਖੋ ਕਿਸ ਤਰ੍ਹਾਂ ਦਾ ਬੰਦਾ ਆ ਕਿ ਜਿਸ ਸਮੇਂ ਉਹ ਸਰਕਾਰ ਦੇ ਬਹੁਤ ਨੇੜੇ ਆ, ਤੇ ਉਹ ਸੁਨੇਹੇ ਕਿਹਨੂੰ ਦੇਣ ਡਿਆ? ਜਦੋਂ ਕੱਲ ਇਹਦੇ ਪਤੰਜਲੀ ਰਿਸਰਚ ਸੈਂਟਰ ਦੇ ਵਿੱਚ ਉਦਘਾਟਨ ਕਰਨ ਆਇਆ ਸੀ ਨਰਿੰਦਰ ਮੋਦੀ, ਤੇ ਉਦੋਂ ਹੀ ਉੱਥੇ ਕਹਿ ਦਿੰਦਾ ਕਿ ਮੋਦੀ ਸਾਹਿਬ ਤੁਸੀਂ ਆਉਣਾ ਹੀ ਸੀ ਪਤੰਜਲੀ ਸਾਡੇ ਇੱਥੇ ਰਿਸਰਚ ਸੈਂਟਰ ਦੇ ਵਿੱਚ, ਉੱਧਰੋਂ 100 ਸਿਰ ਵੱਢ ਕੇ ਲਈ ਆਉਂਦੇ, ਲੋਕਾਂ ਨੂੰ ਆਪਾਂ ਦਿਖਾਉਂਦੇ, ਕੋਈ ਰੌਣਕ ਮੇਲਾ ਵੱਧ ਜਾਂਦਾ, ਕੋਈ ਲੋਕਾਂ 'ਚ ਵੀ ਜੋਸ਼ ਆਉਂਦਾ। ਉੱਥੇ ਕਹਿ ਦਿੰਦਾ। ਕੱਲ ਉਹ ਇੱਥੇ ਗਿਆ, ਉਦਘਾਟਨ ਕਰਕੇ ਆਇਆ, ਤੇ ਅੱਜ ਇਹਨੇ ਇਹ ਬਿਆਨ ਦਿੱਤਾ। ਦੇਖੋ, ਇੱਕ ਪਾਸੇ ਇੱਕ ਕਹਿਣਾ ਜੀ ਅਸੀਂ ਸਾਧਗਿਰੀ ਕਰਦੇ ਹਾਂ, ਅਸੀਂ ਸੰਤ ਲੋਕ ਆ, ਸਾਧੂ ਲੋਕ ਆ, ਦੂਜੇ ਪਾਸੇ ਇਹੋ ਜਿਹੇ ਬਿਆਨ ਦੇ ਨੇ, ਰਾਜਨੀਤਿਕ ਬਿਆਨ ਦੇ ਨੇ। ਇਹਦੇ ਨਾਲ ਜੇ ਆਪਾਂ ਕੀ ਨਾ ਬਹੁਤ ਵੱਡੀ ਭਾਵਨਾ ਜੁੜੀ ਹੈ ਦੇਸ਼ ਨਾਲ, ਮਿੱਟੀ ਨਾਲ ਬਹੁਤ ਮੋਹ ਹੈ, ਉਹ ਤੇ ਦੇਖੋ ਮਸਲਾ ਜਿਹੜਾ ਉਹ ਤੇ ਬਾਅਦ ਦੀ ਗੱਲ ਆ। ਪਰ ਇੱਥੇ ਕਾਰੋਬਾਰੀ ਹਿੱਤ ਜੁੜੇ ਆ ਬਾਬੇ ਦੇ, ਔਰ ਬਾਬਾ ਜਦੋਂ ਵੀ ਇਹੋ ਜਿਹੀ ਖੁਸ਼ਾਮਦ ਕਰਦਾ ਉਦੋਂ ਪਤਾ ਲੱਗ ਜਾਂਦਾ ਕਿ ਇਹਨੇ ਕੁਛ ਨਾ ਕੁਛ ਹੁਣ ਹੱਲ ਕੱਢ ਲੈਣਾ, ਤੇ ਉਹ ਹੱਲ ਕੱਢ ਵੀ ਲੈਂਦਾ। ਕਿਤੇ ਨਾ ਕਿਤੇ ਤੀਜੇ ਚੌਥੇ ਦਿਨ ਪਤਾ ਲੱਗ ਜਾਂਦਾ ਕਿ ਬਾਬੇ ਨੇ ਆਹ ਕੁਛ ਖੋਲ ਦਿੱਤਾ। ਹੁਣ ਇਸ ਬਿਆਨ ਦੇ ਨਾਲ ਹੀ ਖਬਰ ਆਉਂਦੀ ਪਈ ਆ ਕਿ ਇਹ ਆਉਣ ਵਾਲੇ ਦਿਨਾਂ 'ਚ KFC ਵਾਲੇ ਜਿਹੜੇ ਜਾਂ ਮੈਕਡੋਨਲਡਸ ਵਾਲੇ ਆ, ਇਹਨਾਂ ਨੂੰ ਚੁਣੌਤੀ ਦੇਣ ਜਾ ਰਿਹਾ। ਕਹਿੰਦਾ ਮੈਂ ਰੈਸਟੋਰੈਂਟਾਂ ਖੋਲਣੀਆਂ ਪਤੰਜਲੀ, ਫੂਡ ਚੇਨਾਂ ਖੋਲਣੀਆਂ ਪਤੰਜਲੀ ਦੀਆਂ। ਸੋ ਇਹ ਇਸ ਤਰ੍ਹਾਂ ਦਾ ਬਿਆਨ ਉਦੋਂ ਹੀ ਦਿੰਦਾ ਹੁੰਦਾ ਜਦੋਂ ਇਹਨੇ ਕੋਈ ਨਾ ਕੋਈ ਕਾਰੋਬਾਰ ਨਵਾਂ ਸ਼ੁਰੂ ਕਰਨਾ ਹੋਵੇ। ਉਸ ਤਰ੍ਹਾਂ ਦੇਖੋ ਇਹ ਰਾਜਨੀਤੀ ਹੈ ਜਿਹੜੀ, ਚਾਹੇ ਰਾਮਦੇਵ ਹੈ ਚਾਹੇ ਕੋਈ ਹੋਰ ਆ, ਉਹ ਨਹੀਂ ਕਰਨੀ ਚਾਹੀਦੀ। ਫੌਜ ਆਪਣਾ ਕੰਮ ਕਰਦੀ ਹੈ। ਹੁਣ ਇਹ ਤੇ ਹੈ ਨਹੀਂ ਗਾ ਰਾਜ ਕਰਨਵੀਰ ਸਿੰਘ ਜੀ ਕਿ ਨਿਆਈ ਵਾਲੇ ਖਾਲੇ ਦੇ ਉੱਤੇ ਗੋਂਗਲੂ ਬੀਜੇ ਆ, ਜਿਹੜੇ ਭੱਜ ਕੇ ਜਾ ਕੇ ਤੋਂ 100 ਪੱਟ ਲਿਆਉਣ। ਉਹ ਅਕਸਰ ਉਹ ਵੀ ਹਥਿਆਰਬੰਦ ਨੇ, ਉਹ ਫੌਜ ਹੈ ਉਹਨਾਂ ਦੀ, ਉਹ ਦੁਸ਼ਮਣ ਨੇ, ਤੁਹਾਡੇ ਵਿਰੋਧੀ ਨੇ। ਇਸ ਤਰ੍ਹਾਂ ਕਿਵੇਂ ਜਾ ਕੇ ਸਿਰ ਵੱਢ ਲਿਆਉਣਗੇ ਫੌਜ ਵਾਲੇ? ਬਾਕੀ ਫੌਜ ਦੇ ਮੁਖੀ ਨੇ ਇਹ ਗੱਲ ਕਹੀ ਹੈ ਕਿ ਫੌਜ ਜਦੋਂ ਐਕਸ਼ਨ ਕਰਦੀ ਹੈ ਉਹ ਦੱਸਦੀ ਨਹੀਂ ਕਿਸੇ ਨੂੰ, ਐਕਸ਼ਨ ਕਰਕੇ ਦੱਸਦੀ ਹੈ ਕਿ ਆਹ ਕੀਤਾ ਪਿਆ। ਅਸੀਂ ਅੱਗੇ ਸਰਜੀਕਲ ਸਟ੍ਰਾਈਕ ਕੀਤਾ, ਅਸੀਂ ਕਿਸੇ ਨੇ ਦੱਸਿਆ, ਸਿਆਸਤ ਆਪਦੀ ਥਾਂ ਤੇ ਬਹਿਸ ਵਸਈਆ ਕਰਦੀ ਰਹੀ, ਅਸੀਂ ਜਦੋਂ ਕਰਨਾ ਕਰ ਹੀ ਦੇਣਾ। ਪਰ ਜਦੋਂ ਫੌਜ ਦਾ ਮੁਖੀ ਇਹ ਗੱਲ ਕਹਿੰਦਾ ਕਿ ਜਦੋਂ ਅਸੀਂ ਐਕਸ਼ਨ ਕਰਨਾ ਕਰ ਹੀ ਦੇਣਾ, ਫਿਰ ਇਹੋ ਜਿਹੇ ਬੰਦਿਆਂ ਨੂੰ ਇਸ ਤਰ੍ਹਾਂ ਫੌਜ ਤੇ ਦਬਾਅ ਪਾਉਣ ਦੀ ਜ਼ਰੂਰਤ ਨਹੀਂ। ਮੇਰੇ ਖਿਆਲ ਦੇ ਨਾਲ ਕੋਈ ਵੀ ਜ਼ਰੂਰਤ ਜਾਂ ਕੋਈ ਵੀ ਤੁੱਕ ਨਹੀਂ ਬਣਦਾ ਇਹਨਾਂ ਦਾ ਕਿ ਇਸ ਤਰ੍ਹਾਂ ਦੇ ਬਿਆਨ ਦੇਣ। ਇੱਕ ਦੇ ਵੱਟੇ 100 ਲਿਓ ਜੀ, ਇਜ਼ਰਾਈਲ ਨੇ ਜਿਵੇਂ ਫਾਰਮੂਲਾ ਅਪਣਾਇਆ, ਜੇ ਕੋਈ ਉਹਨਾਂ ਦਾ ਇੱਕ ਨਾਗਰਿਕ ਮਾਰਦਾ 100 ਮਾਰ ਦਿਓ। ਇਹ ਸਾਰੀਆਂ ਚੀਜ਼ਾਂ ਨਾ ਰਾਜਨੀਤੀ ਤੋਂ ਪ੍ਰੇਰਿਤ ਕਹਿ ਲਓ ਜਾਂ ਇੱਕ ਪੈਂਤੜੇਬਾਜ਼ੀ ਕਹਿ ਲਓ, ਇਹ ਬਿਆਨ ਸੁਲਝੇ ਹੋਏ ਬਿਆਨ ਨਹੀਂ। ਲੋਕ ਮਜ਼ਾਕ ਉਡਾਉਂਦੇ ਆ, ਲੋਕ ਕਹਿੰਦੇ ਬਾਬਾ ਜੀ ਤਲਵਾਰ ਦੀ ਕੀ ਜ਼ਰੂਰਤ ਆ, ਤੁਹਾਡੇ ਕੋਲ ਰਿਸ਼ੀ ਹੈਗਾ ਨਾ, ਰਾਜ ਰਿਸ਼ੀ ਹੈ ਤੁਹਾਡੇ ਕੋਲ, ਨਰਿੰਦਰ ਮੋਦੀ ਤੋਂ ਉਹਨੂੰ ਕਹਿ ਦਿਓ ਕਿ ਸ਼ਰਾਪ ਨਾਲ ਹੀ ਮਾਰ ਦੇਵੇ 100 ਬੰਦੇ ਨੂੰ, ਤੁਸੀਂ ਗੁਰਤ ਮਰੇ ਦੇ ਸਿਰ ਵੱਢ ਲਿਆਓ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨਾ, ਇਹ ਬਾਬਾ ਆਪ ਦਾ ਮਜ਼ਾਕ ਆਪ ਹੀ ਉਡਾਉਂਦਾ। ਉਹ ਕਹਿੰਦੇ ਹੁੰਦੇ ਨਾ ਕਿ ਇੱਕ ਚੁੱਪ ਤੇ 100 ਸੁੱਖ। ਇਹੋ ਜਿਹੇ ਮੌਕੇ ਤੇ ਜਦੋਂ ਕੂਟਨੀਤੀ ਦੇ ਮੰਚ ਤੇ ਇੱਕ ਲੜਾਈ ਹੋ ਰਹੀ ਹੋਵੇ, ਬਾਰਡਰਾਂ ਤੇ ਟੈਂਸ ਹੋਵੇ, ਇਹੋ ਜਿਹੇ ਬੰਦੇ ਨੂੰ ਚੁੱਪ ਹੀ ਰਹਿਣਾ ਚਾਹੀਦਾ, ਕਿਉਂਕਿ ਜਦੋਂ ਵੀ ਇਹਨਾਂ ਨੇ ਬੋਲਣਾ ਤੇ ਪੁੱਠਾ ਕੰਮ ਦੀ ਗੱਲ ਕਰਨੀ ਨਹੀਂ। ਜੀ ਜੀ ਜੀ, ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਕਹਿੰਦੇ 1 ਸਾਲ ਦੇ ਵਿੱਚ ਹੀ ਭਾਰਤ 'ਚੋਂ 121 ਅਰਬ ਡਾਲਰ ਦਾ ਕਾਲਾ ਧਨ ਬਾਹਰ ਗਿਆ, ਇੱਕ ਸੰਸਥਾ ਨੇ ਦਾਅਵਾ ਕੀਤਾ। ਦੇਖੋ, ਕੌਮਾਂਤਰੀ ਨਿਗਰਾਨ ਸੰਸਥਾ ਗਲੋਬਲ ਫਾਈਨੈਂਸ਼ੀਅਲ ਇੰਟੀਗ੍ਰਿਟੀ ਹੈ ਨਾ ਜਿਹੜੀ, ਉਹਨੇ ਰਿਪੋਰਟ ਤਿਆਰ ਕੀਤੀ ਹੈ ਸਿਰਫ ਸਾਲ 2014 ਦੀ। ਉਹ ਨਿਗਰਾਨੀ ਰੱਖਦੀ ਹੈ
ਕਿ ਕਿਹੜੇ ਦੇਸ਼ ਦੇ ਵਿੱਚੋਂ, ਖਾਸ ਤੌਰ ਤੇ ਜਿਹੜੇ ਡਿਵੈਲਪ ਹੋ ਰਹੇ ਆ ਦੇਸ਼ ਜਾਂ ਡਿਵੈਲਪ ਆ ਦੇਸ਼, ਉਹਨਾਂ ਤੇ ਕਿ ਕਿੰਨਾ ਧਨ ਬਾਹਰ ਜਾਂਦਾ, 2 ਨੰਬਰੀ ਕਿੰਨਾ ਆਉਂਦਾ ਹੈ, ਮਤਲਬ ਕਿ ਨਿਕਾਸੀ ਤੇ ਆਮਦ ਕਿੰਨੀ ਹੈ ਇੱਕ ਸਾਲ ਦੀ। ਤਾਂ 2014 ਦੀ ਉਹਨਾਂ ਨੇ ਰਿਪੋਰਟ ਜਿਹੜੀ ਹੈ ਉਹ ਨਸ਼ਰ ਕੀਤੀ ਹੈ। ਉਸ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ 2014 ਦੇ ਵਿੱਚ ਭਾਰਤ ਚੋਂ 21 ਅਰਬ ਡਾਲਰ ਦਾ ਧਨ ਹੈ ਜਿਹੜਾ, 121 ਨਹੀਂ 21 ਅਰਬ, ਇਹਨਾਂ ਮੈਂ ਤੁਹਾਨੂੰ ਕਰੈਕਟ ਕਰਦਾ, 21 ਅਰਬ ਡਾਲਰ ਦਾ ਕਾਲਾ ਧਨ ਹੈ ਜਿਹੜਾ ਉਹ ਬਾਹਰ ਗਿਆ ਵਾ। ਔਰ ਇਸ ਤੋਂ ਇਲਾਵਾ 101 ਅਰਬ ਡਾਲਰ ਦਾ ਧਨ ਹੈ ਜਿਹੜਾ ਉਹ ਆਇਆ, ਯਾਨੀ 21 ਅਰਬ ਡਾਲਰ ਦਾ ਧਨ ਬਾਹਰ ਗਿਆ, ਉਹਦੀ ਨਿਕਾਸੀ ਹੋਈ ਆ, ਤੇ ਜਿਹੜੀ ਆਮਦ ਹੋਈ ਆ ਉਹ 101 ਅਰਬ ਡਾਲਰ ਦੀ ਹੋਈ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ 2014 ਦੇ ਵਿੱਚ ਸਰਕਾਰ ਪਰਿਵਰਤਿਤ ਹੋ ਚੁੱਕੀ ਸੀ। ਵੈਸੇ ਮਨਮੋਹਨ ਸਿੰਘ ਸਰਕਾਰ ਸੀਗੀ ਜਿਹੜੀ, ਉਹ ਪਾਵਰਲੈਸ ਹੋ ਗਈ ਸੀ ਸ਼ੁਰੂ ਦੇ ਵਿੱਚ ਹੀ। 2014 ਦੇ ਵਿੱਚ ਉਹਨਾਂ ਦਾ ਕੋਈ ਕੰਮ ਕਰ ਨਹੀਂ ਰਿਹਾ। ਮਈ ਦੇ ਵਿੱਚ ਸੱਤਾ ਪਰਿਵਰਤਿਤ ਹੋ ਗਈ। ਪਰਿਵਰਤਿਤ ਹੋਣ ਤੋਂ ਬਾਅਦ ਨਰਿੰਦਰ ਮੋਦੀ 26 ਮਈ ਨੂੰ ਸੱਤਾ ਸੰਭਾਲ ਲੈਂਦੇ ਆ। 2014 ਦੇ ਸਾਲ ਦੀ ਰਿਪੋਰਟ ਹੈ। ਇਹਦਾ ਮਤਲਬ ਕਿ ਕਾਲਾ ਧਨ ਉਦੋਂ ਵੀ ਗਿਆ ਬਾਹਰ, ਔਰ ਬਹੁਤ ਮੋਟੇ ਪੱਧਰ ਤੇ ਗਿਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜੇ 2013 ਦੇਖੀਏ, 2013 ਦੇ ਮੁਕਾਬਲੇ 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਸਾਹਿਬ ਸੱਤਾ ਤੇ ਕਾਬਜ਼ ਹੋ ਗਏ, ਉਦੋਂ ਇਹ ਨਿਕਾਸੀ ਯਾਨੀ ਬਾਹਰ ਜਾਣ ਦੀ ਜਿਹੜੀ ਦਰ ਸੀ ਉਹ 19% ਵੱਧ ਗਈ 2013 ਦੇ ਮੁਕਾਬਲੇ। ਔਰ ਜਿਹੜੀ ਆਮਦ ਸੀ ਉਹ ਪਿਛਲੇ ਵਰੇ ਯਾਨੀ 2013 ਦੇ ਨਾਲੋਂ 11% ਹੋਰ ਵੱਧ ਗਈ। ਯਾਨੀ ਦੋਹਾਂ ਪੱਖਾਂ ਤੋਂ, ਇੱਕ ਤੋਂ 19% ਨਿਕਾਸੀ ਵੱਧ ਗਈ, ਦੂਜੇ ਪੱਖ ਤੋਂ ਜਿਹੜੀ ਆਮਦ ਹੋਈ ਕਾਲੇ ਧਨ ਦੀ ਉਹ 11% ਵੱਧ ਗਈ। ਯਾਨੀ ਨਾ ਇਹ ਕਾਲਾ ਧਨ ਰੋਕ ਸਕੇ, ਨਾ ਕਾਲਾ ਧਨ ਇਹ ਬਾਹਰੋਂ ਲਿਆ ਸਕੇ। ਤੇ ਜਿਹੜਾ ਕਾਲਾ ਧਨ ਆਇਆ ਉਹਨੂੰ ਤੇ ਰੋਕਣਾ ਕੀ ਆ। ਸੋ ਇਹ ਇੱਕ ਨਰਿੰਦਰ ਮੋਦੀ ਦੀ ਭਰੋਸੇਯੋਗਤਾ ਤੇ ਨਰਿੰਦਰ ਮੋਦੀ ਦੀ ਕਾਬਲੀਅਤ ਤੇ ਸਵਾਲ ਖੜੇ ਕਰਦੀ ਹੈ। ਕਿਉਂਕਿ ਦੇਖੋ ਸ਼ੁਰੂ ਦੇ ਵਿੱਚ ਜਦੋਂ ਇਹਨਾਂ ਨੇ ਸੱਤਾ ਸੰਭਾਲੀ ਆ, ਇੱਕ ਖਬਰ ਆ ਗਈ ਸੀ, ਹਾਲਾਂਕਿ ਸਾਡਾ ਮੀਡੀਆ ਜਿਹੜਾ ਉਹ ਥੋੜਾ ਜਿਹਾ ਬਹੁਤਾ ਸਿਆਣਾ ਛੋਟੀਆਂ ਮੋਟੀਆਂ ਖਬਰਾਂ ਨੂੰ ਉਠਾ ਨਹੀਂ ਦਿੰਦਾ। ਜਦੋਂ ਇਹਨਾਂ ਨੇ ਸੱਤਾ ਸੰਭਾਲੀ ਸੀ, ਨਾਲ ਦੀ ਨਾਲ ਗੁਜਰਾਤ ਦੇ ਵਿੱਚੋਂ ਇਹ ਖਬਰ ਆ ਗਈ ਸੀ ਕਿ 2 ਕੌਮੀ ਬੈਂਕਾਂ ਚੋਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਬਾਹਰਲੇ ਮੁਲਕ ਚ ਮੂਵ ਹੋ ਗਿਆ ਕਾਲੇ ਧਨ ਦੇ ਰੂਪ ਚ। ਹੁਣ ਕਿਹੜੇ ਬੰਦੇ ਦਾ ਕਾਲਾ ਧਨ ਸੀ ਜਿਹੜਾ ਸੱਤਾ ਪਰਿਵਰਤਿਤ ਹੁੰਦਿਆਂ ਸਾਰ ਹੀ ਬਾਹਰ ਚਲੇ ਗਿਆ, ਔਰ ਉਹ ਬੈਂਕ ਦੇ ਕਿਹੜੇ ਕਰਮਚਾਰੀ ਸਨ ਜਿਹੜੇ ਇਸ ਧਨ ਨੂੰ ਉੱਥੋਂ ਤੱਕ ਪਹੁੰਚਾ ਕੇ ਆਏ, ਉਹ ਹਾਲੇ ਤੱਕ ਦੇਸ਼ ਨੂੰ ਪਤਾ ਨਹੀਂ ਲੱਗਿਆ। ਪਰ ਇਹ ਚੀਜ਼ ਔਨ ਰਿਕਾਰਡ ਆ ਕਿ ਉਹ ਕਾਲਾ ਧਨ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਰਿੰਦਰ ਮੋਦੀ ਦੀ ਇਸ ਸਰਕਾਰ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਉਂਦੇ ਆ। ਕਿਉਂਕਿ ਜਦੋਂ ਇਹਨਾਂ ਨੇ ਸੱਤਾ 'ਚ ਆਉਣਾ ਸੀ ਉਦੋਂ ਇਹਨਾਂ ਨੇ ਸਭ ਤੋਂ ਵੱਡਾ ਮੁੱਦਾ ਜਿਹੜਾ ਉਭਾਰਿਆ ਸੀ ਉਹ ਸੀ ਕਾਲਾ ਧਨ ਦਾ, ਕਿ ਕਾਲਾ ਧਨ ਅਸੀਂ ਲਿਆਵਾਂਗੇ, ਤੁਹਾਡੇ ਖਾਤੇ 'ਚ ਪਾਵਾਂਗੇ, ਤੁਹਾਨੂੰ ਐਸ਼ ਕਰਾਵਾਂਗੇ। ਉਹ ਤਾਂ ਸਭ ਕੁਛ ਹੋਣਾ ਕੀ ਸੀ, ਉਲਟਾ ਜਿਹੜਾ ਕਾਲਾ ਧਨ ਜਾ ਰਿਹਾ ਉਹਨੂੰ ਵੀ ਇਹ ਰੋਕਣ 'ਚ ਅਸਫਲ ਰਹੇ ਆ। ਹੁਣ ਲੋਕੀ ਇਹ ਕਹਿੰਦੇ ਆ ਕਿ ਤੁਸੀਂ ਉੱਡਦੀਆਂ ਛੱਡ ਕੇ ਜਿਹੜੀਆਂ ਤੜੀਆਂ ਹੈਗੀਆਂ ਨਾ ਇਹਨਾਂ ਨੂੰ ਸਾਂਭ ਲਓ। ਮਤਲਬ ਕਿ ਜਿਹੜਾ ਕਾਲਾ ਧਨ ਦੇਸ਼ ਦਾ ਪੂੰਝਿਆ ਜਾ ਰਿਹਾ, ਕਾਲੇ ਚੋਰ ਬਾਹਰ ਸੁੱਟ ਰਹੇ ਆ, ਤੁਸੀਂ ਇਹ ਰੋਕ ਦਿਓ। ਬਾਹਰ ਦਾ ਜਿਹੜਾ ਲਿਆ ਕੇ ਸਾਡੇ ਖਾਤਿਆਂ 'ਚ ਪਾਉਣਾ ਉਹ ਕੋਈ ਗੱਲ ਨਹੀਂ, ਉਧਾਰ ਰਿਹਾ ਕਦੇ ਫੇਰ ਸਹੀ, ਤੁਸੀਂ ਆਹ ਹੀ ਰੋਕ ਦਿਓ। ਉਂਝ ਮੈਂ ਦੱਸ ਦੇਵਾਂ ਰਾਜਕਰਨਵੀਰ ਸਿੰਘ ਜੀ, ਕਾਲੇ ਧਨ ਤੇ ਜਿਹੜੀ SIT ਬਣੀ ਹੈ, SIT ਨੇ ਹੁਣ ਤੱਕ ਜਿਹੜਾ ਫਿਗਰ ਦਿੱਤਾ ਉਹ ਦਿੱਤਾ ਕਿ ਜੀ ਅਸੀਂ 70,000 ਕਰੋੜ ਰੁਪਈਆ ਜਿਹੜਾ ਉਹ ਕੱਢਿਆ, ਉਹ ਪਛਾਣਿਆ ਜਿਹੜਾ ਕਾਲੇ ਧਨ ਦੇ ਰੂਪ ਦੇ ਵਿੱਚ ਬਾਹਰਲੇ ਬੈਂਕਾਂ 'ਚ ਪਿਆ। ਪਰ ਜੇ ਆਪਾਂ ਅੰਕੜਾ ਲਾਈਏ ਤੇ ਉਹ ਤੇ ਅੰਕੜਾ ਬਹੁਤ ਜ਼ਿਆਦਾ ਹੈ। ਇਹਨਾਂ ਨੇ ਤੇ ਸਿਰ ਦੇ ਵਿੱਚੋਂ ਹਾਲੇ ਤੱਕ ਪੂਣੀ ਵੀ ਨਹੀਂ ਕੱਟੀ। ਕਾਲੇ ਧਨ ਦਾ ਜਿੱਥੋਂ ਤੱਕ ਸਵਾਲ ਹੈ ਬਾਹਰਲੇ ਦਾ, ਜੋ ਬਾਹਰਲੇ ਬੈਂਕਾਂ 'ਚ ਹੈ, ਉਹਦੇ ਬਾਰੇ ਤਾਂ ਕਹਿ ਸਕਦੇ ਜਿਵੇਂ ਕਹਿੰਦੇ ਨਾ ਕਿ ਜੰਗਲ ਗਏ ਨਾ ਬੋੜਦੇ, ਤੂੰ ਤੇ ਜਾ ਵੜਿਆ ਪ੍ਰਦੇਸ਼, ਉਹ ਤੇ ਪ੍ਰਦੇਸ਼ ਜਾ ਵੜਿਆ, ਉਹਨੇ ਤੇ ਹੁਣ ਕੀ ਬੋੜਨਾ ਹੈ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਇਹ ਕਾਲਾ ਧਨ ਹਾਲੇ ਵੀ ਬਾਹਰ ਜਾ ਰਿਹਾ, ਹਾਲੇ ਵੀ ਕਿਸੇ ਨਾ ਕਿਸੇ ਰੂਪ 'ਚ, ਚਾਹੇ ਉਹ ਪਨਾਮਾ ਪੇਪਰ ਵਾਲੇ ਚੱਕਰਾਂ 'ਚ ਚਲੇ ਜਾਂਦਾ ਜਾਂ ਹੋਰ ਫਰਜ਼ੀ ਕੰਪਨੀਆਂ ਰਾਹੀਂ ਚਲੇ ਜਾਂਦਾ, ਚਾਹੇ ਹਵਾਲਾ ਰਾਹੀਂ ਚਲਿਆ ਜਾਂਦਾ, ਕਿਸੇ ਰਾਹੀਂ ਵੀ ਚਲਿਆ ਜਾਂਦਾ, ਉਹ ਨਹੀਂ ਰੁਕ ਰਿਹਾ। ਇਹ ਸਭ ਤੋਂ ਵੱਡਾ ਸਵਾਲ ਆ। ਪਰ ਇਸ ਦੇਸ਼ ਦੇ ਵਿੱਚ ਇਹ ਸਵਾਲ ਵੱਡਾ ਨਹੀਂ ਹੋ ਸਕਦਾ ਕਿਉਂਕਿ ਇੱਥੇ ਗਾਂ ਦਾ ਸਵਾਲ ਵੱਡਾ, ਇੱਥੇ ਰਾਸ਼ਟਰੀ ਜਿਹੜੀ ਭਾਵਨਾ ਉਹਦਾ ਸਵਾਲ ਵੱਡਾ, ਇੱਥੇ ਸਵਾਲ ਵੱਡਾ ਕਿ ਜਾਤ ਕਿਹਦੀ ਵੱਡੀ ਹੈ, ਦਲਿਤ ਜਿਹੜੇ ਆ ਉਹ ਮੰਦਰਾਂ 'ਚ ਜਾ ਸਕਦੇ ਜਾਂ ਨਹੀਂ ਜਾ ਸਕਦੇ, ਇਹ ਸਭ ਤੋਂ ਵੱਡਾ ਸਵਾਲ ਹੈ। ਸੋ ਇਹਨਾਂ ਸਵਾਲਾਂ ਦੇ ਵਿੱਚ ਉਲਝੀ ਹੋਈ ਜਨਤਾ ਲਈ ਇਹ ਸਵਾਲ ਅਹਿਮ ਨਹੀਂ ਰਹਿ ਜਾਂਦਾ ਕਿ ਇਸ ਮੁਲਕ ਦਾ ਹਾਲੇ ਵੀ ਖੂਨ ਨਿਚੋੜ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਧਨ ਦੇ ਰੂਪ 'ਚ ਤਿਜੋਰੀਆਂ 'ਚ ਭਰਿਆ ਜਾ ਰਿਹਾ।
ਜੀ ਜੀ ਜੀ। ਅਤੇ ਮਿੰਟੂ ਜੀ, ਆਪਾਂ ਇਸ ਤੋਂ ਅਗਲੀ ਜੇ ਆਪਾਂ ਗੱਲ ਦੇ ਵੱਲ ਵਧੀਏ, HS ਫੂਲਕਾ ਹੁਣਾਂ ਦੇ ਉੱਤੇ 84 ਕਤਲੇਆਮ ਦੇ ਕੇਸਾਂ ਨੂੰ ਦੇ ਸੰਬੰਧੀ ਕੁਛ ਨਵੇਂ ਦੋਸ਼ ਲੱਗੇ ਨੇ। ਦੇਖੋ, ਹੈਰਾਨ ਕਰਨ ਵਾਲੇ ਰਾਜਕਰਨਵੀਰ ਸਿੰਘ ਜੀ ਇਹ ਦੋਸ਼ ਲੱਗੇ ਆ। ਸ਼ਾਮੀ ਪ੍ਰੈਸ ਕਾਨਫਰੰਸ ਦੀ ਜਿਹੜੀ ਵੀਡੀਓ ਪ੍ਰਾਪਤ ਹੋਈ ਆ, ਤੇ ਮੈਂ ਤੁਹਾਡੇ ਨਾਲ ਜੁੜਨ ਤੋਂ ਕੁਛ ਮਿੰਟ ਪਹਿਲਾਂ ਹੀ ਵੇਖੀ ਵੀਡੀਓ, ਹੈਰਾਨ ਕਰ ਗਏ ਜੀ। ਉਹਦੇ ਵਿੱਚ ਜੋ ਇਲਜ਼ਾਮ ਲੱਗੇ ਆ, ਬਾਕੀ ਹੈਰਾਨੀ ਨਹੀਂ ਕਰਕੇ ਸੋਨੀ ਕਰਕੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ। ਜਿਹੜੇ ਬੰਦੇ ਨੇ ਦੋਸ਼ ਲਾਏ ਆ ਉਹ ਖੁਦ ਮੀਡੀਆ ਨਾਲ ਜੁੜਿਆ। ਉਹਦਾ ਨਾਮ ਗੁਰਚਰਨ ਸਿੰਘ ਬੱਬਰ ਆ। ਉਹ ਉੱਥੇ ਇੱਕ ਨਿੱਜੀ ਜਿਹੜਾ ਮੀਡੀਆ ਹਾਊਸ ਹੈ ਉਹਦਾ ਐਡੀਟਰ ਆ, ਗਰੁੱਪ ਦਾ ਕਿਸੇ ਦਾ ਐਡੀਟਰ ਆ ਜੀ। ਉਸ ਬੰਦੇ ਨੇ ਦੋਸ਼ ਲਾਏ ਆ ਕਿ HS ਫੂਲਕਾ ਨੇ ਹਕੀਕਤ ਦੇ ਵਿੱਚ ਕੋਈ ਕੇਸ ਉੱਥੇ ਲੜਿਆ ਹੀ ਨਹੀਂ 84 ਪੀੜਤਾਂ ਦਾ। ਉਹ ਕਹਿੰਦਾ ਕਿ ਨਾ ਤੇ ਇਹਨੇ ਜਗਦੀਸ਼ ਟਾਈਟਲਰ ਦੇ ਖਿਲਾਫ ਅੱਜ ਤੱਕ ਕੇਸ ਲੜਿਆ, ਨਾ HKL ਭਗਤ ਦੇ ਖਿਲਾਫ ਲੜਿਆ, ਨਾ ਸੱਜਣ ਕੁਮਾਰ ਤੇ ਲੜਿਆ। ਜੇ ਕੋਈ ਲੜਿਆ ਕੇਸ ਤੇ ਇਹਨੂੰ ਕਹੋ ਕਿ ਉਸ ਕੇਸ ਦਾ ਜੁੜਿਆ ਕੋਈ ਡਾਕੂਮੈਂਟਸ ਹੈ ਜਿਹੜਾ ਉਹ ਨਸ਼ਰ ਕਰੇ, ਜਨਤਕ ਕਰੇ। ਦੂਸਰੀ ਉਹਨੇ ਇਹਦੇ ਤੇ ਇਲਜ਼ਾਮ ਤਰਾਸ਼ੀ ਇਹ ਕੀਤੀ ਹੈ, ਉਹ ਕਹਿੰਦਾ ਕਿ ਇਹਨੇ ਅੱਜ ਤੱਕ ਗਵਰਨਰ, ਦਿੱਲੀ ਪੁਲਿਸ, ਚੀਫ ਸੈਕਟਰੀ ਜਾਂ ਉੱਥੋਂ ਦੀ ਕੋਈ ਹੋਰ ਅਥਾਰਟੀ ਛੱਡੋ, ਇਹਨੇ ਯੂਨੀਅਨ ਆਫ ਜਿਹੜੀ ਇੰਡੀਆ ਉਹਦੇ ਖਿਲਾਫ ਵੀ ਜੇ ਕੋਈ ਪਟੀਸ਼ਨ ਪਾਈ ਹੋਵੇ ਮੈਂ ਦੇਣਦਾਰ ਨਾਲ ਉਹ ਚੁਣੌਤੀ ਵੀ ਦਿੰਦਾ। ਉਹ ਆਂਦਾ ਕਿ ਕਿਸੇ ਵੀ ਮੰਚ ਤੇ, ਚਾਹੇ ਅਕਾਲ ਤਖਤ ਤੇ, ਚਾਹੇ ਕਿਸੇ ਟੈਲੀਵਿਜ਼ਨ ਚੈਨਲ ਤੇ, ਦੂਰਦਰਸ਼ਨ ਤੇ, ਜਿੱਥੇ ਮਰਜ਼ੀ ਆ ਕੇ HS ਫੂਲਕਾ ਮੇਰੇ ਨਾਲ ਬਹਿਸ ਕਰ ਲਵੇ, ਮੈਂ ਬਹਿਸ ਲਈ ਤਿਆਰ ਆ। ਮੈਂ ਸਾਰੇ ਤੱਥ ਹੈ ਜਿਹੜੇ, ਸਬੂਤ ਹੈ ਜਿਹੜੇ, ਉਹ ਜਨਤਾ ਦੀ ਕਚਹਿਰੀ 'ਚ ਰੱਖ ਲਿਆਂਗਾ। ਇੱਕ ਚੀਜ਼ ਉਹਨੇ ਹੋਰ ਕਹੀ ਹੈ, ਉਹ ਆਂਦਾ ਆ ਕਿ ਜਿਹੜੀਆਂ ਉਸ ਸਮੇਂ ਪੀੜਤ ਬੀਬੀਆਂ ਸੀਗੀਆਂ ਜੀ, ਉਹਨਾਂ ਨੂੰ ਬੁਲਾਇਆ ਗਿਆ ਕਿ ਇਹ 84 ਦੀ ਗੱਲ ਕਰਦਾ। ਉਹ 84 ਦੇ ਵਿੱਚ ਕਹਿੰਦਾ ਕਿ ਜਦੋਂ ਇਹ ਕਤਲੇਆਮ ਵਾਪਰ ਚੁੱਕਾ ਸੀ, ਉਸ ਤੋਂ ਬਾਅਦ HS ਫੂਲਕਾ ਨੇ ਲਹਿਣਾ ਸਿੰਘ ਤੁਰਦੀ ਕੋਟੀ ਦੇ ਵਿੱਚ ਪੀੜਤ ਬੀਬੀਆਂ ਤੋਂ ਕੁਛ ਐਫੀਡੈਵਿਟ ਲਏ। ਉਹ ਐਫੀਡੈਵਿਟ ਸੀਗੇ ਜਿਹੜੇ 12-12 ਪੰਨਿਆਂ ਦੇ ਸੀਗੇ। ਐਫੀਡੈਵਿਟ ਜਿਹੜੇ ਸੀਗੇ ਉਹ ਇਹਨਾਂ ਨੇ ਗਲਤ ਬਣਾਏ, ਔਰ ਉਹਨਾਂ ਐਫੀਡੈਵਿਟਾਂ ਦੇ ਆਧਾਰ ਤੇ ਰੰਗਨਾਥ ਮਿਸ਼ਰਾ ਸੀਗਾ ਜਿਹੜਾ ਕਮਿਸ਼ਨ, ਉਹਨੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ, ਜਿਹਦੇ ਚ ਇਹ ਟਾਈਟਲਰ ਵਾਈਟਲਰ ਵਰਗੇ ਸਾਰੇ ਸਨ। ਇਹ ਬੜੇ ਸੰਗੀਨ ਦੋਸ਼ ਆ। ਹੁਣ ਇੱਕ ਚੀਜ਼ ਉਹ ਹੋਰ ਕਹਿੰਦਾ ਉਹ ਜਿਹੜੀਆਂ ਬੀਬੀਆਂ ਸਨ ਉਹ ਨਾ ਪੰਜਾਬੀ ਪੜ੍ਹ ਸਕਦੀਆਂ ਸਨ, ਨਾ ਹਿੰਦੀ ਬੋਲ ਸਕਦੀਆਂ ਸਨ, ਨਾ ਅੰਗਰੇਜ਼ੀ ਜਾਣਦੀਆਂ ਸਨ। ਉਹਨਾਂ ਨੇ ਰੰਗਨਾਥ ਮਿਸ਼ਰਾ ਕਮਿਸ਼ਨ ਦੇ ਸਾਹਮਣੇ ਜਦੋਂ ਬਿਆਨ ਦਿੱਤੇ, ਐਫੀਡੈਵਿਟ 'ਚ ਉਹਨਾਂ ਨੇ ਕੁਛ ਹੋਰ ਕਿਹਾ ਸੀ, ਕਹਾਣੀਆਂ ਵੀ ਕੁਛ ਹੋਰ ਦੱਸੀ। ਲਿਹਾਜ਼ਾ ਰੰਗਨਾਥ ਮਿਸ਼ਰਾ ਕਮਿਸ਼ਨ ਨੇ ਉਸ ਚੀਜ਼ ਨੂੰ ਸ਼ੱਕੀ ਮੰਨਦਿਆਂ ਕਾਂਗਰਸੀਆਂ ਨੂੰ ਕਲੀਨ ਚਿੱਟ ਦੇ ਦਿੱਤੀ। ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਸਾਰੇ ਘਟਨਾਕ੍ਰਮ ਦੇ ਵਿੱਚੋਂ ਕਿ ਰਾਜਕਰਨਵੀਰ ਸਿੰਘ ਜੀ ਐਸਾ ਪੀੜਤ ਕਿਹੜਾ ਸੀ ਸਿੱਖਾਂ ਦਾ ਜਿਹੜਾ ਪੰਜਾਬੀ ਵੀ ਨਾ ਜਾਣਦਾ ਹੋਵੇ, ਜਿਹੜਾ ਦਿੱਲੀ 'ਚ ਰਹਿੰਦਾ ਹੋਵੇ ਹਿੰਦੀ ਵੀ ਨਾ ਜਾਣਦਾ ਹੋਵੇ, ਜਿਹੜਾ ਪੰਜਾਬੀ ਹਿੰਦੀ ਨਾ ਜਾਣਦਾ ਹੋਵੇ ਤਾਂ ਅੰਗਰੇਜ਼ੀ ਵੀ ਨਾ ਜਾਣਦਾ ਹੋਵੇ। ਦਿੱਲੀ ਦੇ ਵਿੱਚ ਕੋਈ ਐਸਾ ਸਿੱਖ ਪੀੜਤ ਹੋ ਸਕਦਾ ਤੁਹਾਡੇ ਮੰਨਣ ਚਾਹੁੰਦਾ ਕਿ ਐਸਾ ਕੋਈ ਸਿੱਖ ਹੋਵੇਗਾ ਜਿਹਨੂੰ ਪੰਜਾਬੀ ਹਿੰਦੀ ਨਾ ਆਉਂਦੀ ਹੋਵੇ ਦਿੱਲੀ 'ਚ ਰਹਿ ਕੇ? ਇਹ ਸਭ ਤੋਂ ਵੱਡਾ ਸਵਾਲ ਆ। ਹੁਣ ਇਹਦਾ ਜਵਾਬ ਤੇ ਗੁਰਚਰਨ ਸਿੰਘ ਬੱਬਰ ਦੇ ਸਕਦਾ, ਤੇ ਜਾਂ ਜਵਾਬ ਹੁਣ ਦੇਣ ਦੀ ਵਾਰੀ ਹੈ HS ਫੂਲਕਾ ਸਾਹਿਬ ਦੀ, ਉਹਨਾਂ ਨੂੰ ਜਵਾਬ ਦੇਣਾ ਪਵੇਗਾ। ਉਸ ਤਰ੍ਹਾਂ ਇਹੋ ਜਿਹੇ ਦੋਸ਼ ਪਹਿਲੀ ਵਾਰੀ ਨਹੀਂ ਲੱਗੇ ਫੂਲਕਾ ਤੇ, ਸੁਖਬੀਰ ਸਿੰਘ ਬਾਦਲ ਨੇ ਵੀ ਲਾਏ ਸੀ, ਦਿੱਲੀ ਕਮੇਟੀ ਵਾਲਿਆਂ ਵੀ ਲਾਏ ਸੀ, ਪਰ ਦੋਵਾਂ ਵਾਰੀਆਂ 'ਚ ਇਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ ਸੀ ਕਿਉਂਕਿ HS ਫੂਲਕਾ ਨੇ ਸਾਰੇ ਸਬੂਤ ਰੱਖਦੇ ਸਨ ਤੇ ਨਾਲ ਉਹਨਾਂ ਨੂੰ ਚੁਣੌਤੀ ਦਿੱਤੀ ਸੀਗੀ ਕਿ ਤੁਸੀਂ ਜੇਕਰ ਕਿਸੇ ਵੀ ਕੇਸ ਦੇ ਵਿੱਚ ਮੈਨੂੰ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੀੜਤਾ ਤੋਂ ਮੈਂ ਪੈਸੇ ਲਏ, ਕਿਸੇ ਵੀ ਕੇਸ ਦੇ ਵਿੱਚ ਮੈਨੂੰ ਪੈਸੇ ਲਏ ਤੁਸੀਂ ਵਿਖਾ ਦਿਓ ਤੇ ਮੈਂ ਦੇਣਦਾਰ। ਸੋ ਉਹ ਦੋਸ਼ ਸੀਗੇ ਜਿਹੜੇ ਉਹ ਸਾਬਤ ਨਹੀਂ ਸੀ ਹੋਏ, ਅਕਾਲੀ ਦਲ ਸਾਬਤ ਨਹੀਂ ਸੀ ਕਰ ਸਕਿਆ। ਇਹਨਾਂ ਦੋਸ਼ਾਂ ਦਾ ਅੱਗੇ ਕੀ ਬਣਦਾ ਕੱਲ ਤੱਕ ਇੰਤਜ਼ਾਰ ਕਰਦੇ। ਜੀ 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 ਬਿਲਕੁਲ। ਸੋਚੋ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਖਬਰ 'ਤੇ ਨਜ਼ਰ, ਸਾਡੇ ਵੱਖ-ਵੱਖ AM ਸਟੇਸ਼ਨਸ ਦੇ ਉੱਤੇ KWRU ਫਰੈਜ਼ਨੋ 1300 AM, KIID ਸੈਕਰਾਮੈਂਟੋ 1470 AM, KOBU ਯੂਬਾ ਸਿਟੀ 1450 AM ਦੇ ਉੱਤੇ। ਅਤੇ ਮਿੰਟੂ ਜੀ ਅਗਲੇ ਆਪਾਂ ਜਿਹੜਾ ਜੀ ਹੁਣ ਸਵਾਲ ਦੇ ਵੱਲ ਵੱਧਦੇ ਹਾਂ। ਸੂਬੇ ਦੇ DGP ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ 2 ਟੁੱਕ ਸੁਣਾਈਆਂ, ਕਹਿੰਦੇ ਐਕਸ਼ਨ ਲਓ ਜਾਂ ਫਿਰ ਐਕਸ਼ਨ ਚੱਲੋ। ਅਸਲ ਦੇ ਵਿੱਚ ਨਾ DGP ਵਿਚਾਰਾ ਆਪ ਗਲੇ ਪਿਆ ਜੀ, ਗਲਪਿਆ ਇਸ ਕਰਕੇ ਪਿਆ ਕਿਉਂਕਿ ਇਹਨੂੰ ਕੱਲ ਝਿੜਕਾਂ ਦਿੱਤੀਆਂ ਕੈਪਟਨ ਅਮਰਿੰਦਰ ਸਿੰਘ ਨੇ ਜੀ, ਸੱਦ ਕੇ ਮੀਟਿੰਗ ਕੀਤੀ। ਮੀਟਿੰਗ ਵਿੱਚ ਦੱਸਦੇ ਇਹਦੀ ਵਾਵਾ ਲੱਠੀ ਲਾਈ ਕੀਤੀ DGP ਦੀ। ਮੈਂ ਕਿਹਾ ਬੰਦਾ ਬਣ ਜਾ, ਮੈਂ ਤੇਰੇ ਤੇ ਯਕੀਨ ਕੀਤਾ, ਤੂੰ ਅਕਾਲੀ ਭਾਜਪਾ ਦਾ ਨੇੜੂ ਸੀ ਪਰ ਫਿਰ ਵੀ ਤੇਰੇ ਤੇ ਮੈਂ ਯਕੀਨ ਦਿੱਤਾ ਕਿ ਬੰਦਾ ਕਾਬਲ ਆ, ਬਹੁਤ ਪੁਰਾਣਾ ਤਜਰਬੇਕਾਰ ਅਫਸਰ ਆ,
ਮੇਰੀ ਸਰਕਾਰ ਲਈ ਚੰਗਾ ਕੰਮ ਕਰੇਗਾ, ਪਰ ਤੂੰ ਉਹੀ ਕੰਮ ਬਰਕਰਾਰ ਰੱਖਿਆ ਜੋ ਕੰਮ ਤੁਸੀਂ ਪਿਛਲੇ 10 ਸਾਲਾਂ ਦੀ ਸਰਕਾਰ ਦੇ ਵਿੱਚ ਕਰਦੇ ਕਰਾਉਂਦੇ ਰਹੇ ਹੋ। ਸੋ ਇਹ ਕੰਮ ਮੈਂ ਨਹੀਂ ਚੱਲਣ ਦੇਣਾ। ਮੇਰੀ ਸਰਕਾਰ ਦੀ ਹੇਠੀ ਬੜੀ ਹੋਣ ਡਈ ਆ, ਬਦਨਾਮੀ ਬਹੁਤ ਹੁੰਦੀ ਪਈ ਆ। ਫਿਰ ਜਦੋਂ ਇਹਨੂੰ ਵੱਟ ਚੜਿਆ, ਨਾਲ ਦੀ ਨਾਲ ਫਿਰ ਮੱਥੇ ਤੇ ਤਾ ਵੀ ਚੜਿਆ। ਇਹਨੇ ਨਾਲ ਦੀ ਨਾਲ ਅਗਲੇ ਦਿਨ ਯਾਨੀ ਅੱਜ ਜਿੰਨੇ ਜ਼ਿਲ੍ਹਾ ਪੁਲਿਸ ਮੁਖੀ ਸਨ ਸਾਰਿਆਂ ਦੀ ਮੀਟਿੰਗ ਸੱਦ ਲਈ। ਮੀਟਿੰਗ ਸੱਦ ਕੇ ਇਹਨੇ 2 ਹਰਫੀ ਗੱਲ ਕਹਿਤੀ ਸਾਰਿਆਂ ਨੂੰ। ਇਹਨੇ ਆਖਿਆ ਕਿ ਭਾਈ ਸਾਹਿਬ ਜਾਂ ਤੇ ਐਕਸ਼ਨ ਹੁਣ ਲਓ ਤੇ ਜਾਂ ਫਿਰ ਐਕਸ਼ਨ ਚੱਲਣ ਲਈ ਤਿਆਰ ਰਹੋ। ਉਹ ਕਹਿੰਦਾ ਕਿ ਮੈਨੂੰ ਪਿੱਛੋਂ ਬਹੁਤ ਜ਼ਿਆਦਾ ਤਾੜਿਆ ਜਾ ਰਿਹਾ। ਮੈਂ ਤੁਹਾਨੂੰ ਤਾੜਨਾ ਕਰਕੇ ਕਹਿਣਾ ਕਿ ਤੁਸੀਂ ਆਪਦੇ ਜ਼ਿਲ੍ਹੇ ਦੇ ਵਿੱਚ ਮੋਰਚਾ ਸੰਭਾਲ ਲਓ। ਚੋਰੀ ਚਕਾਰੀ, ਲੁੱਟ ਖੋਹ, ਡਕੈਤੀ ਬਕੈਤੀ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋਗੇ। ਸੋ ਤੁਹਾਨੂੰ ਸਮਾਂ ਦੇਣਾ, ਤੁਸੀਂ ਆਪੋ ਆਪਣਾ ਜਾ ਕੇ ਜ਼ਿਲ੍ਹਾ ਸੰਭਾਲ ਲਓ। ਨਹੀਂ ਸੰਭਲਦਾ ਤੇ ਫਿਰ ਐਕਸ਼ਨ ਲਈ ਤਿਆਰ ਰਹੋ। ਪਰ ਵੈਸੇ ਇਹ ਸਖਤਾਈ ਕਰਨੀ ਵੀ ਪੈਣੀ ਹੈ ਰਾਜ ਕਰਨਵੀਰ ਸਿੰਘ ਜੀ। 4 ਦਿਨ ਹੋ ਗਏ ਆ, ਲੋਕੀ ਲੁਟੇਰਿਆਂ ਬਾਰੇ ਇਹ ਗੱਲ ਕਹਿੰਦੇ ਆ ਕਿ ਸ਼ਾਇਦ ਲੁਟੇਰੇ ਸਰਕਾਰ ਦਾ ਖਜ਼ਾਨਾ ਭਰਨ ਲੱਗ ਪਏ ਆ। ਲੋਕੀ ਕਹਿੰਦੇ ਸਰ ਖਜ਼ਾਨਾ ਖਾਲੀ ਹੈ ਤੇ ਉਹ ਇਸ ਸੇਵਾ ਦੇ ਵਿੱਚ ਜੁਟ ਕੇ ਰੋਜ਼ਾਨਾ ਹੀ ਲੁੱਟ। ਪਰਸੋਂ ਚੌਥ ਰਾਜਪੁਰੇ ਵਾਪਰੀ ਘਟਨਾ। ਫਿਰ ਉਸ ਤੋਂ ਅਗਲੇ ਦਿਨ ਸਾਡੇ ਗਵਾਂਢ ਪਿੰਡ ਸਰਾਵਾਂ ਬੋਦਲਾ 'ਚ ਬੈਂਕ ਲੁੱਟਿਆ ਗਿਆ। ਉਸ ਤੋਂ ਅਗਲੇ ਦਿਨ ਕੱਲ ਜੈਤੋਂ ਦੇ ਲਾਗਿਓਂ 3 ਲੱਖ ਕਿਸਾਨ ਤੋਂ ਲੁੱਟ ਕੇ ਲੈ ਗਏ ਲੁਟੇਰੇ। ਅੱਜ ਦੀ ਗੱਲ ਹੈ ਕਿ ਫਰੀਦਕੋਟ ਦੇ ਵਿੱਚੋਂ 2-2.5 ਲੱਖ ਰੁਪਈਆ ਫਿਰ ਕੋਈ ਮਾਤੜ ਕਿਸਾਨ ਕਢਾ ਕੇ ਲਈ ਜਾਂਦਾ ਸੀ। ਅੱਖਾਂ 'ਚ ਮਿਰਚਾਂ ਪਾ ਕੇ ਲੁਟੇਰੀ ਉਹ ਲੈ ਗਏ ਖੋਹ ਕਰਕੇ। ਸੋ ਇਹ ਸਾਰਾ ਕੁਝ ਜਿਹੜਾ ਵਾਪਰਦਾ ਪਿਆ, ਕੋਈ ਸ਼ਹਿਰ ਕੋਈ ਪਿੰਡ ਐਸਾ ਹੈ ਹੀ ਨਹੀਂ ਗਾ ਜਿੱਥੇ ਇਹ ਡਰ ਨਾ ਬਣਿਆ ਹੋਵੇ ਕਿ ਪਤਾ ਨਹੀਂ ਕਿਹੜੇ ਵੇਲੇ ਝੂਠੀ ਮਾਰ ਕੇ ਕਿਹੜਾ ਸਮਾਨ ਕਿਹੜੇ ਬੰਦੇ ਨੇ ਲੈ ਜਾਣਾ। ਨਾ ਜਾਨ ਨਾ ਮਾਲ, ਕੋਈ ਵੀ ਚੀਜ਼ ਮਹਿਫੂਜ਼ ਨਹੀਂ। ਸੋ ਇਸ ਸੂਰਤ ਹਾਲ ਦੇ ਵਿੱਚ ਇਹਨਾਂ ਨੂੰ ਸਖਤਾਈ ਤੇ ਕਰਨੀ ਪੈਣੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਠੀਕ ਕੀਤਾ ਕਿ ਸਿੱਧਾ DGP ਤਲਬ ਕੀਤਾ। DGP ਨੇ ਠੀਕ ਕੀਤਾ ਕਿ ਸਾਰੇ ਜ਼ਿਲ੍ਹਾ ਪੁਲਿਸ ਮੁਖੀ ਤਲਬ ਕੀਤੇ। ਇਹ ਠੀਕ ਕੀਤਾ ਤਾਂ ਹੀ ਠੀਕ ਹੋਏਗਾ ਜੇ ਪਿੱਛੇ ਜਾ ਕੇ ਇਹ ਆਪਣਾ ਸਾਰਾ ਪ੍ਰਬੰਧ ਠੀਕ ਕਰਨਗੇ। ਉਂਝ ਜਿਵੇਂ ਅੱਜ ਕਹਿਤਾ ਇਹਨਾਂ ਨੇ ਕਿ ਟੇਕ ਐਕਸ਼ਨ ਨਹੀਂ ਤੇ ਫੇਸ ਐਕਸ਼ਨ। ਇਹ ਟੇਕ ਐਕਸ਼ਨ ਲੈਣ ਤੇ ਠੀਕ ਆ, ਟੇਕ ਐਕਸ਼ਨ ਫੇਸ ਐਕਸ਼ਨ। ਕਿਤੇ ਇਹ ਨਾ ਹੋਵੇ ਕਿ ਫੇਕ ਐਕਸ਼ਨ ਬਣ ਜਾਵੇ, ਕੁਛ ਵੀ ਨਾ ਕਰਨਾ। ਉਸ ਸੂਰਤ ਦੇ ਵਿੱਚ ਇਹ ਸਭ ਕੁਛ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਗੱਲ ਪੈਂਦਾ ਜਾਏਗਾ ਤੇ ਅੰਤ ਨੂੰ ਫਿਰ ਪਲੜਾ ਇੰਨਾ ਭਾਰੀ ਹੋ ਜਾਏਗਾ ਕਿ ਧੌਣ ਡੋਲਣ ਲੱਗ ਪੈਣੀ ਆ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਠੀਕ ਕੀਤਾ। ਪਰ ਦੂਜੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਨਹੀਂ ਕਰਦਾ ਪਿਆ, ਉਹ ਸਾਨੂੰ ਵੀ ਰੜਕਦੀ ਆ ਕਿ ਜਿਹੜੇ ਇਹਨਾਂ ਦੇ ਬੰਦੇ ਆਪ ਉਦਰੀਆਂ ਕਰਦੇ ਪਏ ਆ, ਉਹ ਆਪ ਹੀ ਬਣ ਕੇ ਉੱਥੇ ਲਠੈਤ ਫੈਸਲੇ ਕਰਦੇ ਆ। ਕਦੀ ਕਿਸੇ ਨੂੰ ਗੋਲੀ ਮਾਰਤੀ, ਕਦੇ ਕਿਸੇ ਨੂੰ ਪੱਤਰਕਾਰ ਨੂੰ ਕੁੱਟ ਕੇ ਪਿਸ਼ਾਬ ਪਿਆਤਾ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕਰਦੇ ਪਏ, ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੱਧਰ ਤੇ ਉਹ ਵੀ ਰੋਕਣੇ ਚਾਹੀਦੇ ਆ। ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ। ਵਾਈਸ ਚਾਂਸਲਰ ਨੇ ਕੀਤਾ ਐਲਾਨ ਵੀ ਪੰਜਾਬ ਯੂਨੀਵਰਸਿਟੀ ਬੰਦ ਹੋਣ ਦੇ ਕਗਾਰ ਤੇ ਆ। ਇਹ ਨਾ ਹੋਵੇ ਵੀ ਬੰਦ ਹੋ ਕੇ ਬਾਅਦ ਕਿਸੇ ਹੋਰ ਹੀ ਨਾਂ ਤੇ ਖੁੱਲ ਜਾਵੇ। ਬਸ ਨਾਂ ਦਾ ਹੀ ਚੱਕਰ ਹੈ। ਜਿੱਥੇ ਪੰਜਾਬ ਦਾ ਨਾਮ ਆਉਂਦਾ ਤੇ ਉੱਥੇ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ। ਉਂਝ ਥੋੜਾ ਜਿਹਾ ਨਾ ਸੋਚਣ ਦੀ ਗੱਲ ਆ। ਇਤਫਾਕ ਹੀ ਕਹਿ ਲਓ ਕਿ ਜਿਹੜੀ ਪਟਿਆਲਾ ਯੂਨੀਵਰਸਿਟੀ ਆ ਉਹ ਕਾਲਾ ਮਾਲਾ ਯੂਨੀਵਰਸਿਟੀ ਬਣੀ ਪਈ ਆ। ਸਾਡੀ ਆਪਾਂ ਗੱਲ ਕਰਦੇ ਪਏ ਕਿੰਨੇ ਕਪੜੇ ਨਿਕਲੇ ਜਾਂਦੇ ਉੱਥੇ। ਤੇ ਆਹ ਜਿਹੜੀ ਪੰਜਾਬ ਯੂਨੀਵਰਸਿਟੀ ਆ ਇਹ ਕੰਮ ਖਰਾਬ ਯੂਨੀਵਰਸਿਟੀ ਬਣੀ ਪਈ ਆ। ਇੱਥੇ ਸਾਰੇ ਕੰਮ ਖਰਾਬ ਹੋਏ ਪਏ ਆ। ਆਰਥਿਕ ਹਾਲਤ ਇਸ ਯੂਨੀਵਰਸਿਟੀ ਦੀ ਇਹੋ ਜਿਹੀ ਬਣ ਚੁੱਕੀ ਹੈ ਕਿ ਇਹਦਾ VC ਹਾਈ ਕੋਰਟ ਦੇ ਵਿੱਚ ਜਾ ਕੇ ਸਰੈਂਡਰ ਕਰਦਾ, ਹੱਥ ਖੜੇ ਕਰਦਾ ਕਿ ਸਾਥੋਂ ਇਹ ਯੂਨੀਵਰਸਿਟੀ ਨਹੀਂ ਚੱਲਣੀ। ਆਉਣ ਵਾਲੇ ਸਮੇਂ 'ਚ ਇਹਦੀ ਤਾਲਾਬੰਦੀ ਹੋ ਜਾਣੀ ਹੈ। ਹੁਣ ਇਹਦੇ ਪਿੱਛੇ ਕਹਾਣੀ ਹੈ ਜਿਹੜੀ ਉਹ ਰਾਜ ਕਰਨਵੀਰ ਸਿੰਘ ਦੀ ਬੜੀ ਸਿੰਪਲ ਆ। ਉਹ ਕਹਾਣੀ ਇਹ ਆ ਰੌਲਾ ਗ੍ਰਾਂਟ ਦਾ। ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਇੱਥੋਂ ਦੀ ਯੂਨੀਵਰਸਿਟੀ ਦੀ ਜਿਹੜੀ ਪ੍ਰਬੰਧਨ ਟੀਮ ਆ, ਉਸ ਪ੍ਰਬੰਧਨ ਟੀਮ ਦੇ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਨੇ। ਦੱਸਦੇ ਆ ਲੋਕੀ ਕਿ ਇੱਥੇ ਤਰ੍ਹਾਂ ਦੀ ਭਾਂਤ ਦੀ ਲੱਕੜੀ ਹੈ। ਭਾਂਤ ਦੀ ਲੱਕੜੀ 'ਚ ਕੁਝ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰ, ਆਪਣੇ ਨੇੜਲੇ ਬੰਦੇ ਫਿੱਟ ਕਰਾਤੇ ਔਰ ਉਹ ਬੰਦੇ ਵੀ ਵਾਪਸ ਲਿਆ ਕੇ ਫਿੱਟ ਕਰਾਤੇ ਜਿਹੜੇ ਬੰਦੇ ਰਿਟਾਇਰ ਹੋ ਚੁੱਕੇ ਆ। ਕੋਈ ਐਸੋਸੀਏਟ ਪ੍ਰੋਫੈਸਰ, ਕੋਈ ਫਲਾਣਾ, ਕੋਈ ਟਮਕਾਣਾ, ਤਨਖਾਹਾਂ ਬੇਅੰਤ ਵਧਾ ਦਿੱਤੇ, ਪੱਤੇ ਬੇਅੰਤ ਵਧਾ ਦਿੱਤੇ। ਇਹ ਸਾਰੀਆਂ ਚੀਜ਼ਾਂ ਨੇ ਬੇੜਾ ਡੁੱਬਿਆ। ਬੇੜੀ ਦੇ ਪੱਥਰ ਆਪਦੇ ਹੀ ਬਣੇ ਆ ਯੂਨੀਵਰਸਿਟੀ ਦੇ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਪੇਚ ਕਿੱਥੇ ਫਸਦਾ? ਪੇਚ ਇੱਥੇ ਫਸਦਾ ਕਿ ਯੂਨੀਵਰਸਿਟੀ ਨੂੰ ਜਿਹੜੀ ਗ੍ਰਾਂਟ ਆਉਣੀ ਹੈ ਉਹ ਆਉਣੀ ਹੈ 60-40 ਦੇ ਅਨੁਪਾਤ ਨਾਲ। 60 ਹੈ ਕੇਂਦਰ ਦਾ, 40% ਹੈ ਪੰਜਾਬ ਦਾ। ਮਸਲਾ ਕੀ ਆ ਕਿ ਕੇਂਦਰ ਦੀ ਜਿਹੜੀ UGC ਹੈ ਜਿਹੜੀ ਗ੍ਰਾਂਟ ਦਿੰਦੀ ਹੈ
ਉਹਨੇ ਆਪਣੀ ਗ੍ਰਾਂਟ ਜਾਰੀ ਕਰ ਦਿੱਤੀ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਮਿਲਣਾ ਸੀ 176 ਕਰੋੜ ਰੁਪਈਆ। 176 ਕਰੋੜ ਚੋਂ ਉਹਨਾਂ ਨੇ ਕੁਝ ਪੈਸਾ ਜਾਰੀ ਕਰ ਦਿੱਤਾ। ਲਗਭਗ ਮੇਰੇ ਖਿਆਲ ਦੇ ਨਾਲ ਉਹਨਾਂ ਨੇ 130 ਕਰੋੜ ਦੇ ਕਰੀਬ ਪੈਸਾ ਜਾਰੀ ਕਰ ਦਿੱਤਾ ਸੀਗਾ। ਉਹਦੇ ਵਿੱਚੋਂ ਇਹਨਾਂ ਨੇ ਕਿਹਾ ਕਿ ਸਾਡਾ ਨਹੀਂ ਸਰਦਾ। ਫਿਰ ਉਹਨਾਂ ਨੇ 20 ਕਰੋੜ ਰੁਪਈਆ ਭੇਜਿਆ। 20 ਕਰੋੜ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਪੈਸਾ ਨਹੀਂ ਦੇਣਾ। ਤੁਸੀਂ ਕਹਿੰਦੇ ਕਿ ਗ੍ਰਾਂਟ ਦਿਓ, ਗ੍ਰਾਂਟ ਦਿਓ। ਅਸੀਂ ਗ੍ਰਾਂਟ ਵਧਾ ਕੇ ਵੀ ਦਿੱਤੀ ਹੈ, ਪਿਛਲੇ ਸਾਲ ਨਾਲੋਂ 15% ਤੁਹਾਨੂੰ ਵਧਾ ਕੇ ਦੇਣ ਡਏ ਆ। ਪਰ ਮਸਲਾ ਇਹ ਹੈ ਕਿ ਜਿਹੜੀ 60-40 ਦੀ ਸ਼ਰਤ ਹੈ, ਤੁਸੀਂ ਬਾਕੀ ਪੈਸਾ ਪੰਜਾਬ ਸਰਕਾਰ ਤੋਂ ਲਓ, ਜਿਹੜੀ ਗ੍ਰਾਂਟ ਉਹਨਾਂ ਦੀ ਬਣਦੀ ਹੈ ਅਨੁਪਾਤ ਦੇ ਮੁਤਾਬਕ। ਹੁਣ ਪੰਜਾਬ ਦਾ ਕੀ ਸਿਸਟਮ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਸਾਫ਼ ਕਰ ਦਿੱਤਾ ਸੀ ਕਿ ਅਸੀਂ 60-40 ਦੇ ਅਨੁਪਾਤ ਅਨੁਸਾਰ 40% ਹਿੱਸਾ ਦੇਣ ਦੇ ਅਸਮਰੱਥ ਆ। ਸਾਥੋਂ ਉੱਕਾ ਪੁੱਕਾ 20 ਕਰੋੜ ਰੁਪਈਆ ਸਰਦਾ, ਲੈਣਾ ਲਓ, ਨਹੀਂ ਲੈਣਾ ਤੇ ਭਾਈ ਆਪਦਾ ਕੰਮ ਆਪ ਹੀ ਚਲਾਓ। ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ। ਤੇ ਐਤਕੀ ਸਰਕਾਰ ਬਦਲ ਗਈ ਕਿਉਂਕਿ ਪਿਛਲਾ ਸਰਕਾਰ ਦਾ ਕੀਤਾ ਕਰਾਇਆ ਉਹਦੇ ਨਾਲ ਤੁਰ ਗਿਆ। ਜਿੱਧਰ ਗਿਆ ਬਾਣੀਆਂ ਉੱਧਰ ਗਿਆ ਬਾਜ਼ਾਰ। ਨਵੀਂ ਸਰਕਾਰ ਜਿਹੜੀ ਆਈ, ਲੋਕਾਂ ਨੂੰ ਉਮੀਦ ਸੀ ਕਿ ਨਵੀਂ ਸਰਕਾਰ ਕੋਈ ਨਾ ਕੋਈ ਕਿੱਲ ਪੱਟੂਗੀ, ਕੋਈ ਨਾ ਕੋਈ ਮਰੋੜੀ ਪੱਟੂਗੀ। ਪਰ ਇਹ ਵੀ ਉਲਟ ਚੱਲ ਪਏ। ਇਹਨਾਂ ਨੇ ਮਹਿਜ਼ 2.5 ਕਰੋੜ ਰੁਪਈਆ ਯੂਨੀਵਰਸਿਟੀ ਨੂੰ ਦਿੱਤਾ। ਸੋ ਯੂਨੀਵਰਸਿਟੀ ਦਾ ਨਹੀਂ ਸਰਦਾ। ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਵੀ ਜਵਾਬ ਆ, ਉਧਰੋਂ ਵੀ ਜਵਾਬ ਆ, ਕੇਂਦਰ ਸਰਕਾਰ ਵੱਲੋਂ ਵੀ ਜਵਾਬ ਆ, ਤਾਂ ਯੂਨੀਵਰਸਿਟੀ ਕੋਲ ਇੱਕ ਹੀ ਵਿਕਲਪ ਆ। ਇੱਕ ਵਿਕਲਪ ਇਹ ਆ ਕਿ ਜਾਂ ਤੇ ਉਹ ਤਾਲਾ ਲਾ ਦੇਣ। ਦੂਜਾ ਇੱਕ ਹੋਰ ਬਦਲ ਵੀ ਹੈ। ਦੂਜਾ ਬਦਲ ਇਹ ਹੈ ਕਿ ਫਿਰ ਉਹ ਕੇਂਦਰੀ ਪੂਲ ਦੇ ਵਿੱਚ ਸ਼ਾਮਲ ਹੋ ਜਾਣ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਇਹ ਮਸਲਾ ਜਿਵੇਂ ਤੁਸੀਂ ਕਿਹਾ ਨਾ ਇਸ਼ਾਰਾ ਕੀਤਾ ਕਿ ਨਾ ਬਦਲਣ ਲਈ, ਤਾਂ ਫਿਰ ਉਹ ਦੂਜਾ ਮਸਲਾ ਇਹਨਾਂ ਦੇ ਕੋਲ ਬਚਦਾ ਕਿ ਇਹ ਕੇਂਦਰ ਦੇ ਪੂਲ ਦੇ ਵਿੱਚ ਚਲੇ ਜਾਣ, ਕੇਂਦਰੀ ਯੂਨੀਵਰਸਿਟੀ ਆ ਬਣ ਜਾਵੇ ਪੰਜਾਬ ਯੂਨੀਵਰਸਿਟੀ, ਤੇ ਫਿਰ ਸਾਰਾ ਮਸਲਾ ਹੱਲ ਹੋ ਜਾਊ। ਫਿਰ ਉਹ ਕਹਿੰਦੇ ਕਿ 100% ਦੀ ਗ੍ਰਾਂਟ ਅਸੀਂ ਦੇ ਦਾਂਗੇ। ਪਰ ਮੇਰੇ ਖਿਆਲ ਦੇ ਨਾਲ ਇਹ ਯੂਨੀਵਰਸਿਟੀ ਬੰਦ ਨਹੀਂ ਹੋਣੀ ਚਾਹੀਦੀ। ਰਾਜਕਰਨ ਸਿੰਘ ਜੀ, ਇਹਦੇ ਨਾਲ ਇਤਿਹਾਸ ਜੁੜਿਆ, ਵਿਰਾਸਤ ਜੁੜਿਆ, ਖਾਸ ਤੌਰ ਤੇ ਪੰਜਾਬ ਦਾ ਇੱਕ ਦਾਅਵਾ ਜੁੜਿਆ ਚੰਡੀਗੜ੍ਹ ਦੇ ਵਿੱਚ, ਤੇ ਉਹ ਦਾਅਵਾ ਚਾਹੇ ਮਹਿੰਗਾ ਪਵੇ ਚਾਹੇ ਸਸਤਾ ਪਵੇ, ਪੰਜਾਬ ਸਰਕਾਰ ਨੂੰ ਛੱਡਣਾ ਨਹੀਂ ਚਾਹੀਦਾ। ਜਿੱਥੇ ਇੰਨੇ ਅੱਖ ਚੱਬੇ ਆ ਉੱਥੇ ਹੋਰ ਚੱਬ ਲੈਣ, ਕੋਈ ਫਰਕ ਨਹੀਂ ਪੈਂਦਾ। ਨਹੀਂ ਪੈਂਦਾ, ਬਿਲਕੁਲ ਜੀ ਬਿਲਕੁਲ। ਇਤਿਹਾਸ ਆ, ਇਸ ਦੇ ਨਾਲ ਕਈ ਤਰੀਕੇ ਦਾ ਜਿਹੜਾ ਹੋਇਆ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਅਤੇ ਮਿੰਟੂ ਜੀ, ਆਪਣੀਆਂ ਜਿਹੜੀਆਂ ਮੁੱਖ ਖਬਰਾਂ ਆ ਉਸ ਦੇ ਉੱਤੇ ਤਾਂ ਆਪਾਂ ਵਿਚਾਰ ਜਿਹੜੇ ਜੀ ਕਰ ਲਏ ਆ, ਨਜ਼ਰ ਦੌੜਾ ਲਈ ਆ। ਹੁਣ ਆਪਾਂ ਸਰੋਤਿਆਂ ਦੀਆਂ ਕਾਲਸ ਲਵਾਂਗੇ, ਅਤੇ ਸਰੋਤਿਓ ਤੁਸੀਂ ਕਾਲ ਕਰ ਸਕਦੇ ਹੋ। ਹੁਣ ਨੰਬਰ ਹੈਗਾ ਜੀ 408 272 5200 4082725200। ਤੁਹਾਡਾ ਵੀ ਕੋਈ ਸਵਾਲ ਹੈਗਾ ਮਿੰਟੂ ਜੀ ਤੋਂ, ਜਿਹੜਾ ਤੁਸੀਂ ਪੰਜਾਬ ਜਾਂ ਭਾਰਤ ਦੇ ਜਿਹੜੇ ਸਿਆਸੀ ਸਮਾਜਿਕ ਹਾਲਾਤਾਂ ਨੂੰ ਲੈ ਕੇ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਅਤੇ ਮਿੰਟੂ ਜੀ ਮਿਲਦੇ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅੱਜ ਦੀ ਸਵੇਰ ਦੇ ਨਾਲ ਖਬਰ ਤੇ ਨਜ਼ਰ, ਤੇ ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸ਼ੁਕਰੀਆ ਜੀ। ਅਤੇ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ। ਤੁਹਾਡਾ ਕੋਈ ਸਵਾਲ ਹੈਗਾ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ, ਭਾਰਤ ਦੀ ਸਿਆਸਤ ਨੂੰ ਲੈ ਕੇ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਜਿਹੜੀਆਂ ਫੋਨ ਲਾਈਨਸ ਓਪਨ ਆ, ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਅਤੇ ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਮਿੰਟੂ ਜੀ ਜੁੜ ਚੁੱਕੇ ਨੇ, ਸੁਰਿੰਦਰ ਗਿੱਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਬਾਕੀ ਮੇਰਾ ਸਾਰੇ ਸੁਣਨ ਬਹੁਤ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਵੀਰ ਜੀ, ਇਸ ਤਰ੍ਹਾਂ ਮੈਂ ਭਾਜੀ ਹੁਣੇ ਤੋਂ ਪੁੱਛਣਾ ਸੀ ਕਿ ਹੁਣ ਜਿਹੜੀ ਸਰਕਾਰ ਆਈ ਆ, ਸਿਰਫ ਇੱਕ ਟੋਪੀਆਂ ਹੀ ਬਦਲੀਆਂ ਗਈਆਂ ਹਨ, ਨਾ ਕਿ ਇਹ ਕੁਛ ਥੋੜਾ ਬਹੁਤਾ ਪੰਜਾਬ ਦੇ ਲਈ ਕੁਛ ਉਪਰਾਲੇ ਕੁਛ ਹੋਣਗੇ, ਤੇ ਨਾਲ ਹੀ ਜਿਹੜੀ ਇੰਨੀ ਜ਼ਿਆਦਾ ਇਹੋ ਗੁੰਡਾਗਰਦੀ ਚੱਲ ਰਹੀ ਉਸੇ ਤਰ੍ਹਾਂ ਹੀ ਉਹਦੇ ਵਿੱਚ ਵੀ ਕੋਈ ਫਰਕ ਬਣੂਗਾ ਜੇ ਇਹੋ ਹਾਲਾਤ ਏਦਾਂ ਦੇ ਦਿਨ ਬ ਦਿਨ ਮਾੜੇ ਹੀ ਹੁੰਦੇ ਜਾਣਗੇ? ਚੰਗਾ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ, ਹਾਂ, ਮਾੜਾ ਮੋਟਾ ਫਰਕ ਵੀ ਪਿਆ। ਕੁਛ ਕੰਮ ਚੰਗੇ ਵੀ ਕੀਤੇ ਇਹਨਾਂ ਨੇ, ਕੁਛ ਕੰਮ ਕੁਚੱਜੇ ਵੀ ਕੀਤੇ ਆ, ਰਲਵਾ ਮਿਲਵਾ ਹੀ ਆ। ਸਫ਼ਰ ਹਾਲੇ ਇਹਨਾਂ ਨੇ ਬਹੁਤ ਜ਼ਿਆਦਾ ਤੈਅ ਨਹੀਂ ਕੀਤਾ। ਸ਼ੁਰੂਆਤੀ ਦੌਰ 'ਚ ਆ, ਬਹੁਤਾ ਆਪਾਂ ਇਹਨਾਂ ਨੂੰ ਕਹਿ ਵੀ ਨਹੀਂ ਸਕਦੇ ਕਿਉਂਕਿ ਸਮਾਂ ਹਾਲੇ ਇਹਨਾਂ ਨੂੰ ਬਹੁਤਾ ਨਹੀਂ ਹੋਇਆ, ਸਮਾਂ ਬਹੁਤ ਥੋੜ੍ਹਾ ਮਿਲਿਆ। ਥੋੜ੍ਹੇ ਸਮੇਂ 'ਚ ਕੁਛ ਵੀ ਨਹੀਂ ਕਰ ਸਕਦੇ ਹਾਲੇ। ਤੇ ਜਿੱਦਾਂ ਕਹਿ ਲਈਏ ਨਾ, ਥੋੜ੍ਹੇ ਜਿਹੇ
ਇਹਨਾਂ ਨੇ ਸੈੱਟ ਹੋ ਕੇ ਸਟਾਰਟ ਹੀ ਲਏ ਆ। ਅੱਗੇ ਕਿੰਨਾ ਕੁ ਦੌੜਦੇ, ਕਿਹੋ ਜਿਹਾ ਦੌੜਦੇ, ਉਹ ਸਮਾਂ ਦੱਸੇਗਾ। ਪਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਗੁੰਡਾਗਰਦੀ ਇਹ ਸਭ ਕੁਛ ਖਤਮ ਹੋ ਜਾਏਗਾ, ਤਾਂ ਮਾਫ਼ ਕਰਨਾ, ਉਮੀਦ ਘੱਟ ਆ। ਉਮੀਦ ਇਸ ਕਰਕੇ ਘੱਟ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਤੇ ਨਹੀਂ ਗਲੀਏ ਫਿਰ ਕੇ ਇਹ ਸਭ ਕੁਝ ਠੀਕ ਕਰਨਾ। ਠੀਕ ਜਿਨ੍ਹਾਂ ਨੇ ਕਰਨਾ ਹੈ, ਜਿਹੜੀ ਪੁਲਿਸ ਆ ਉਹਦੀ ਮਾਨਸਿਕਤਾ 'ਚ ਅੱਜ ਵੀ ਬਾਦਲ ਸਰਕਾਰ ਦੇ ਅੰਸ਼ ਕੁਲੇ ਹੋਏ ਆ। ਉਹਨਾਂ ਦੇ ਕੰਮ ਕਰਨ ਦਾ ਤਰੀਕਾ ਜਿਹੜਾ ਅਸੀਂ ਵੇਖਦੇ ਪਏ ਆ ਉਹ ਬਿਲਕੁਲ ਉਹੋ ਜਿਹਾ। ਸਾਲ 6 ਮਹੀਨੇ ਨੂੰ ਉਹ ਤਰੀਕਾ ਬਦਲ ਜਾਵੇ ਤੇ ਫਿਰ ਸਾਡੇ ਵਿਚਾਰ ਵੀ ਬਦਲ ਜਾਣਗੇ ਕਿ ਭਾਈ ਸਭ ਕੁਝ ਠੀਕ ਹੋ ਸਕਦਾ। ਪਰ ਹਾਲ ਦੀ ਘੜੀ ਜਿਸ ਤਰ੍ਹਾਂ ਦਾ ਹੇਠਲੇ ਪੱਧਰ ਤੇ ਪੁਲਿਸ ਦਾ ਕੰਮ ਕਰਨ ਦਾ ਜਿਹੜਾ ਢੰਗ ਆ, ਰੰਗ ਆ ਜਿਹੜਾ, ਉਹ ਇਹ ਸਾਨੂੰ ਯਕੀਨ ਨਹੀਂ ਦਿਵਾਉਂਦਾ ਕਿ ਸਭ ਕੁਝ ਠੀਕ ਹੋ ਜਾਏਗਾ। ਬਾਕੀ ਜਿਹੜੀ ਗੱਲ ਮੈਂ ਵਾਰ-ਵਾਰ ਕਹੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹੀ ਸੀ, ਮੁੱਖ ਮੰਤਰੀ ਜਿਹੜਾ ਮਰਜ਼ੀ ਬਣ ਜੇ, ਪੰਜਾਬ ਦੇ ਵਿੱਚ ਰਾਜ ਕਰਨਾ ਉਸ ਤਰ੍ਹਾਂ ਦੀ ਮਾਲਾ ਗੱਲ 'ਚ ਪਾਉਣ ਵਾਲੀ ਗੱਲ ਆ। ਛੇਤੀ ਕੀਤਾ ਸਭ ਕੁਝ ਠੀਕ ਨਹੀਂ ਹੋਣਾ। ਆਹ ਦੇਖ ਲਓ 28 ਦਿਨਾਂ 'ਚ ਨਾ ਨਸ਼ਾ ਮੁਕਤ ਹੋਇਆ, ਨਾ ਹਾਲੇ ਤੱਕ ਕੋਈ ਵੱਡਾ ਜਿਹੜਾ ਵਾਅਦਾ ਉਹ ਵਫਾ ਹੋ ਸਕਿਆ। ਗੁੰਡਾਗਰਦੀ, ਚੋਰ ਬਾਜ਼ਾਰੀ, ਸੀਨਾ ਝਪਟੀ, ਇਹ ਸਭ ਕੁਛ ਉਸੇ ਤਰ੍ਹਾਂ ਹੀ ਆ। ਠੀਕ ਹੈ, ਇੱਕ ਦੋ ਕੰਮ ਵਧੀਆ ਇਹਨਾਂ ਨੇ ਕੀਤੇ। ਲਾਲ ਬੱਤੀ ਵਾਲਾ ਜਿਹੜਾ ਮੈਸੇਜ ਦਿੱਤਾ ਪੂਰੇ ਮੁਲਕ 'ਚ ਗਿਆ, ਉਹ ਇੱਕ ਚੰਗਾ ਕਿ ਇਹਨਾਂ ਵਾਲਾ ਮਾਡਲ ਪੂਰੇ ਪੰਜਾਬ 'ਚ ਗਿਆ ਜੋ ਇਹਨਾਂ ਨੇ ਅਪਣਾਇਆ। ਲਾਲ ਬੱਤੀ ਕਲਚਰ ਰਹਿਤ ਇਹਨਾਂ ਨੇ ਰਾਜ ਜੋ ਚਲਾਉਣ ਦੀ ਕੋਸ਼ਿਸ਼ ਕੀਤੀ, ਮੋਦੀ ਨੇ ਵੀ ਅਪਣਾਇਆ, ਯੋਗੀ ਨੇ ਵੀ ਅਪਣਾਇਆ, ਉਹ ਇੱਕ ਚੰਗਾ ਮੈਸੇਜ ਸੀਗਾ। ਹੋਰ ਵੀ ਕੁਝ ਚੰਗੇ ਕੰਮ ਕੀਤੇ ਇਹਨਾਂ ਨੇ, ਕੁਝ ਚੰਗੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਹ ਜਿਹੜੇ ਸਾਡੇ ਸਮਾਜੀ ਜੀਵਨ ਨੂੰ ਪ੍ਰਭਾਵਿਤ ਕਰਦੇ ਆ ਜੋ ਫੈਸਲੇ ਜਾਂ ਜਿਹੜੇ ਅਮਲ, ਉਹ ਹਾਲ ਦੀ ਕਦੀ ਦਿਖਾਈ ਨਹੀਂ ਦਿੱਤੇ। ਆਉਣ ਵਾਲੇ ਸਮੇਂ 'ਚ ਜੇ ਦਿਖਾਈ ਦਿੱਤੇ ਤੇ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਬਲਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰੇ ਕੋਲੇ ਦੋ ਕੇ ਕੁਐਸਚਨ ਸੀਗੇ। ਇੱਕ ਤਾਂ ਜਿਹੜਾ ਕਿ ਜਦੋਂ ਬਾਦਲ ਸਰਕਾਰ ਸੀਗੀ ਉਸ ਟਾਈਮ ਤੇ ਸੁਣਨੇ 'ਚ ਆਇਆ ਸੀਗਾ ਕਿ ਇਹਨਾਂ ਨੇ ਬੱਚਿਆਂ ਨੂੰ ਮੇਰੇ ਖਿਆਲ 10ਵੀਂ ਕਲਾਸ ਤਾਈਂ ਇਹਨਾਂ ਨੇ ਫੇਲ ਕਰਨਾ ਬੰਦ ਕਰ ਦਿੱਤਾ ਕਿ 8ਵੀਂ ਤੱਕ ਜੀ, ਤੇ ਉਹਦੇ ਬਾਰੇ ਕੁਝ ਹੋ ਸਕਦਾ ਹੈ। ਤੇ ਦੂਸਰਾ ਇਹ ਵੀ ਸੁਣਨੇ 'ਚ ਆਇਆ ਸੀਗਾ ਕਿ ਜਿਹੜੇ ਕੁੜੀਆਂ ਦੇ ਹੋਸਟਲ ਨੇ, ਜਿਹੜਾ ਉਹਨਾਂ ਦੇ ਵਿੱਚ ਖਾਣਾ ਜਾਂਦਾ ਉਹ ਖਾਣਾ ਠੀਕ ਨਹੀਂ ਜਾਂਦਾ ਕਿ ਜਿਹੜਾ ਕਿ ਆਮ ਇਨਸਾਨ ਲਈ ਖਾਣਾ ਚਾਹੀਦਾ। ਉਹਦੇ ਵਿੱਚ ਇੱਦਾਂ ਦਾ ਕੁਝ ਹੁੰਦਾ ਹੈ ਕਿ ਉਹ ਗਾਹਾਂ ਜਾ ਕੇ ਜਦੋਂ ਵਿਆਹ ਹੁੰਦਾ ਆ ਉਹਨਾਂ ਦੇ ਬਾਅਦ 'ਚ ਪ੍ਰੋਬਲਮ ਆਉਂਦੀ ਹੈ ਕਿ ਪ੍ਰੈਗਨੈਂਟ ਹੋਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਕਿਉਂਕਿ ਮੈਂ ਇਹ ਦੇਖਿਆ, ਇਹ ਸੁਣਨੇ 'ਚ ਆਇਆ, ਮੇਰੇ ਖੁਦ ਦੇ ਫਰੈਂਡ ਹੈਗੇ ਆ ਜਿਨ੍ਹਾਂ ਦੇ ਨਾਲ ਇਹ ਕੁਝ ਹੋਇਆ। ਤੇ ਤੀਸਰਾ ਇਹ ਹੈ ਕਿ ਜਿਹੜੇ ਅੱਜ ਕੱਲ੍ਹ ਆ ਪ੍ਰੋਗਰਾਮ ਚੱਲਦੇ ਆ, ਇੱਕ ਅੱਜ ਕੱਲ੍ਹ TV ਤੇ ਚੱਲਦਾ ਕੰਟੂਨ ਕੁਛ ਕਰਕੇ ਪਤਾ ਨਹੀਂ ਚੱਲਦਾ, ਤੇ ਉਹਦੇ ਵਿੱਚ ਇੰਨਾ ਕਿ ਗੰਦ ਬਕਦੇ ਆ, ਇੰਨਾ ਕੁ ਡਬਲ ਮੀਨਿੰਗ ਕੁਐਸਚਨ ਕਰਦੇ ਆ, ਤੇ ਉਹ ਬੰਦਾ ਦੇਖ ਨਹੀਂ ਸਕਦਾ। ਉਹ ਤੇ ਉਹ ਸਕੂਲਾਂ ਦੇ ਵਿੱਚ ਚੱਲਣ ਡਿਆ, ਉਹਦੇ ਤੇ ਕੋਈ ਕਿਹੜਾ ਪ੍ਰੋਗਰਾਮ ਜੀ? ਸਕਦੀ ਆ ਜੀ ਕੰਟੀਨ ਮਟੀਰ ਕੁਛ ਏਦਾਂ ਕੁਛ ਕਰਕੇ ਆ ਜੀ, ਮਟੀਰ ਕੰਟੀਨ ਦੀ ਕੁਛ ਏਦਾਂ ਕੁਛ ਕਰਕੇ ਪ੍ਰੋਗਰਾਮ ਦਾ ਨਾਂ ਆ ਜੀ। ਕਾਫੀ ਫੇਸਬੁੱਕ ਦੇ ਉੱਪਰ ਕਾਫੀ ਉਹਦਾ ਰੌਲਾ ਪਿਆ ਸੀਗਾ ਪਿੱਛੇ ਜੀ। ਥੈਂਕ ਯੂ। ਬੰਦ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਹਾਂਜੀ, ਥੈਂਕ ਯੂ ਬਲਜੀਤ ਜੀ। ਜੀ ਦੇਖੋ, ਮੈਨੂੰ ਨਹੀਂ ਪਤਾ, ਮੈਂ ਪੰਜਾਬ 'ਚ ਰਹਿਣਾ, ਵੀ ਕਿਹੜਾ ਪ੍ਰੋਗਰਾਮ ਆ। ਮੈਂ ਨਹੀਂ ਕਦੇ ਦੇਖਿਆ, ਮੈਨੂੰ ਨਹੀਂ ਪਤਾ ਕਿ ਕਿਹੜਾ ਪ੍ਰੋਗਰਾਮ ਆ, ਤੇ ਮੈਂ ਉਹਦੇ ਬਾਰੇ ਕਮੈਂਟ ਵੀ ਨਹੀਂ ਕਰਦਾ। ਚੰਗਾ ਲੱਗਦਾ ਕਿਉਂਕਿ ਮੈਂ ਵੇਖਿਆ ਨਹੀਂ ਕਦੇ। ਜੇ ਪ੍ਰੋਗਰਾਮ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ, ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਆਉਂਦਾ, ਕਿਉਂਕਿ ਬੰਦ ਕਰਵਾਉਣੇ ਸਾਡੇ ਵੱਸ ਦੀ ਗੱਲ ਨਹੀਂ। ਇਹ ਸੂਚਨਾ ਪ੍ਰਸਾਰਣ ਮੰਤਰਾਲੇ ਨਾਲ ਜੁੜੇ ਮਸਲੇ, ਉੱਥੋਂ ਤੱਕ ਸਾਡੀ ਪਹੁੰਚ ਨਹੀਂ ਬਣਦੀ। ਸੋ ਜੇ ਸਾਨੂੰ ਕੋਈ ਪ੍ਰੋਗਰਾਮ ਚੰਗਾ ਨਹੀਂ ਲੱਗਦਾ, ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਸਾਡੇ ਤੇ ਗਲਤ ਪ੍ਰਭਾਵ ਛੱਡਦਾ, ਤੇ ਅਸੀਂ ਚੁੱਪ ਕਰਕੇ ਉਹਦੇ ਤੋਂ ਲਾਂਭੇ ਹੋ ਜਾਈਏ। ਜ਼ਰੂਰ ਅਸੀਂ ਕੱਸ ਕੇ ਲੈਣੇ, ਇਹਦਾ ਹੱਲ ਹੀ ਹੈ ਕਿ ਅਸੀਂ ਉਹ ਚੈਨਲ ਜਾਂ ਉਹ ਪ੍ਰੋਗਰਾਮ ਹੈ ਜਿਹੜਾ ਛੱਡ ਦਈਏ। ਬਥੇਰੇ ਆ, ਮੈਂ ਆਪ ਨਹੀਂ ਕਦੇ, ਤੁਸੀਂ ਯਾਦ ਕਰਾਇਆ, ਮੈਨੂੰ ਤਾਂ ਪਤਾ ਹੀ ਨਹੀਂ ਕਿ ਕਿਹੜੇ ਚੈਨਲ ਤੇ ਆਉਂਦਾ। ਮੈਂ ਵੇਖਣ ਦੀ ਉੱਥੇ ਜ਼ਰੂਰ ਕੋਸ਼ਿਸ਼ ਕਰੂੰ ਕਿ ਇਹਦੇ 'ਚ ਕੀ ਇਹਨਾਂ ਨੇ ਕੀਤਾ ਰੰਗ ਢੰਗ, ਉਹਦੇ ਮੁਤਾਬਕ ਅੱਗੇ ਜੇ ਕੋਈ ਇੱਥੇ ਕਾਰਵਾਈ ਹੁੰਦੀ ਹੋ ਸਕਦੀ ਹੋਈ ਤੇ ਅਸੀਂ ਵੀ ਸਹਿਯੋਗ ਕਰਾਂਗੇ। ਵੈਸੇ ਇੱਕ ਚੀਜ਼ ਮਿੰਟੂ ਜੀ, ਇਹ ਚੀਜ਼ ਜ਼ਰੂਰ ਹੈਗੀ ਆ ਵੀ ਇਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਵੀ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਲਗਾਤਾਰ ਇੱਦਾਂ ਦੇ TV ਪ੍ਰੋਗਰਾਮ ਜਾਂ ਅਖਾੜੇ ਆ ਉਹ ਬਹੁਤ ਜ਼ਿਆਦਾ ਲੱਗਦੇ ਆ। ਉਹ ਤਾਂ ਜਿਹੜਾ ਬੱਚਿਆਂ ਦੀ ਜਿਹੜੀ ਮਾਨਸਿਕਤਾ ਉੱਤੇ ਵੀ ਤੇ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਮਾੜਾ ਅਸਰ ਛੱਡਦੇ ਆ। ਬਿਲਕੁਲ, ਉਹ ਬੰਦ ਹੋਣਾ ਚਾਹੀਦਾ। ਜਿਹੜਾ ਫਿਲਮਾਂ ਦਾ ਪ੍ਰਚਾਰ ਕਰਦੇ ਆ ਕਿ ਜਾਂ ਇਸ ਤਰ੍ਹਾਂ ਦਾ, ਉਹ ਠੀਕ ਆ ਕਿ ਜਿਹੜੀ ਕੋਈ ਗਲਤ ਪਰਫਾਰਮੈਂਸ ਆ ਕੇ ਕਰਦਾ, ਕੋਈ ਇਸ ਤਰ੍ਹਾਂ ਦੇ ਜਿਹੜੇ ਪੱਤੇ ਕੋਈ ਗੀਤ ਗਾਉਂਦਾ, ਠੀਕ ਹੈ, ਕਲਚਰਲ ਐਕਟੀਵਿਟੀਜ਼ ਤੇ ਹੋਣੀਆਂ ਚਾਹੀਦੀਆਂ, ਉਹ ਤਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਕਾਲਜ ਆ, ਕੋਈ ਸਕੂਲ ਤੇ ਹੈ ਨਹੀਂ ਨਾ, ਕਾਲਜ ਯੂਨੀਵਰਸਿਟੀਆਂ ਦੇ ਵਿੱਚ ਇੱਕ ਹਿੱਸਾ ਐਕਟੀਵਿਟੀਜ਼ ਦਾ।
ਪਰ ਉਹਨਾਂ ਦਾ ਕੋਈ ਦਾਇਰਾ ਹੋਣਾ ਚਾਹੀਦਾ, ਕੋਈ ਸੀਮਾ ਹੋਣੀ ਚਾਹੀਦੀ ਆ। ਜਿਹੜੀ ਗੱਲ ਹੋਸਟਲਾਂ ਵਾਲੀ ਕਹੀ ਆ ਨਾ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਸਰਕਾਰੀ ਹੋਸਟਲ ਜਾਂ ਨਿੱਜੀ ਹੋਸਟਲ, ਦੋ ਤਰ੍ਹਾਂ ਦੇ ਹੋਸਟਲ ਹੁੰਦੇ ਆ। ਔਰ ਮੈਂ ਤੁਹਾਨੂੰ ਦੱਸਾਂ ਕਿ ਹੋਸਟਲ ਦੇ ਵਿੱਚ ਮੈਂ ਵੀ ਰਹਿ ਕੇ ਆਇਆ। ਹੋਸਟਲਾਂ ਦੀ ਜਿਹੜੀ ਮੈਸ ਹੁੰਦੀ ਆ, ਮੈਸ ਦੇ ਵਿੱਚ ਆਮ ਤੌਰ ਤੇ ਠੇਕੇਦਾਰ ਹੁੰਦੇ ਆ। ਠੇਕੇਦਾਰ ਉਹ ਸਪਲਾਈ ਕਰਦੇ ਖਾਣਾ, ਉੱਕਾ ਪੁੱਕਾ ਉਹਨਾਂ ਦਾ ਠੇਕਾ ਹੁੰਦਾ। ਬਹੁਤੇ ਹੋਸਟਲਾਂ 'ਚ ਅੱਜ ਕੱਲ੍ਹ ਇਹੋ ਜਿਹਾ ਹੀ ਆ ਸਾਰਾ ਢਾਂਚਾ। ਤੇ ਕਿਤੇ ਕੋਈ ਹੋ ਸਕਦਾ ਕਿ 19 ਹੁੰਦੀ ਹੋਵੇ, ਪਰ ਜੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਤੇ ਪੰਜਾਬ ਦੇ ਵਿੱਚੋਂ ਤੇ ਆਵਾਜ਼ ਉੱਠਣੀ ਚਾਹੀਦੀ ਸੀ। ਮੈਂ ਹਾਲੇ ਤੱਕ ਕਿਸੇ ਅਖਬਾਰ 'ਚ ਨਹੀਂ ਪੜ੍ਹੀ, ਕਿਸੇ ਥਾਂ ਤੇ ਕੋਈ ਇਸ ਤਰ੍ਹਾਂ ਦਾ ਵਿਰੋਧ ਨਹੀਂ ਸੁਣਿਆ, ਕਿਉਂਕਿ ਮੁੰਡੇ ਹੁੰਦੇ ਆ ਜਿਹੜੇ ਜਾਂ ਕੁੜੀਆਂ ਹੁੰਦੀਆਂ ਕਾਲਜਾਂ ਦੇ ਵਿੱਚ, ਉਹ ਇਹਨਾਂ ਚੀਜ਼ਾਂ ਦੇ ਵਿਰੁੱਧ ਬੋਲਦੀਆਂ। ਜੇ ਕੋਈ ਮਾੜਾ ਖਾਣਾ ਜਾਂ ਕੋਈ ਪੀਣਾ ਆਉਂਦਾ, ਕਿਤੇ ਨਾ ਕਿਤੇ ਇਹੋ ਜਿਹੇ ਜਿਹੜੇ ਇਲਜ਼ਾਮ ਬਾਹਰ ਆ ਜਾਂਦੇ ਆ, ਪਰ ਮੈਂ ਤੇ ਸੁਣਿਆ ਨਹੀਂ। ਪਰ ਫਿਰ ਵੀ ਇਹ ਗੱਲ ਜ਼ਰੂਰ ਆ ਕਿ ਜਿਹੜਾ ਉਹ ਖਾਣਾ ਠੇਕੇਦਾਰ ਹੁੰਦਾ, ਕਿਉਂਕਿ ਉਹਦਾ ਜਿਹੜਾ ਬਚਤ ਕਰਨ ਦਾ ਵਸੀਲਾ ਉਹ ਇਹੀ ਹੈ ਕਿ ਜਿੰਨਾ ਘਟੀਆ ਖਾਣਾ ਦੇਗਾ ਉਨੀ ਉਹਦੀ ਬਚਤ ਹੋਣੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਖਾਣਾ ਮਿਆਰੀ ਨਹੀਂ ਹੁੰਦਾ, ਖਾਣਾ ਮਾਪਦੰਡਾਂ ਤੇ ਪੂਰਾ ਨਹੀਂ ਉਤਰਦਾ। ਪਰ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਪ੍ਰੈਗਨੈਂਸੀ ਦੇ ਵਿੱਚ ਅੱਗੇ ਚੱਲ ਕੇ ਦਿੱਕਤ ਆਉਂਦੀ ਹੈ, ਇਹ ਤੇ ਸਾਡੇ ਇੱਥੇ ਸਾਰਾ ਕੁਛ ਆਮ ਹੋਇਆ ਪਿਆ। ਜਿਹੜੀ ਅਸੀਂ ਘਰੇ ਖੁਰਾਕ ਕਰਨੇ ਆ, ਉਹ ਕਿਹੜਾ ਸ਼ੁੱਧ ਆ? ਉਹ ਵੀ ਤੇ ਖਾਦ, ਯੂਰੀਆ, ਫਲਾਣਾ ਟਮਕਾਣਾ, ਡਾਈ, ਕੀਟਨਾਸ਼ਕ, ਕੀ ਕੁਛ ਆ। ਖੁਰਾਕ ਤੇ ਸਾਡੀ ਘਰੇ ਵੀ ਅਸ਼ੁੱਧ ਆ। ਉਹ ਵੀ ਕੋਈ ਦੇਖੋ, ਠੇਕੇਦਾਰ ਕੋਈ ਘਰੇ ਤੇ ਬਣਾਉਂਦਾ ਨਹੀਂ ਹੋਣਾ, ਬਾਜ਼ਾਰ 'ਚੋਂ ਹੀ ਲੈਂਦਾ ਹੋਊ ਸਬਜ਼ੀ ਜਾਂ ਆਟਾ, ਬਾਜ਼ਾਰ 'ਚੋਂ ਹੀ ਲੈ ਕੇ ਆਉਂਦਾ, ਘਰੇ ਤੋਂ ਸਭ ਕੁਛ ਉਗਾਉਂਦਾ ਨਹੀਂ ਹੋਣਾ। ਪਰ ਇਹ ਜ਼ਰੂਰੀ ਆ ਕਿ ਇਹ ਜਿਹੜੇ ਖਾਣੇ ਆ, ਜਿਹੜੇ ਗੈਰ ਮਿਆਰੀ ਖਾਣੇ ਹੋਸਟਲਾਂ ਦੇ ਵਿੱਚ, ਇਹਨਾਂ ਦੀ ਪ੍ਰੋਪਰ ਚੈਕਿੰਗ ਹੋਵੇ। ਖਾਣਾ ਜਿਹੜਾ ਵਿਦਿਆਰਥੀਆਂ ਨੂੰ ਪੌਸ਼ਟਿਕ ਮਿਲੇ, ਕਿਉਂਕਿ ਉਹ ਪੌਸ਼ਟਿਕ ਖਾਣੇ ਦੇ ਪੈਸੇ ਪੇ ਕਰਦੇ ਆ, ਨਾ ਕਿ ਇਸ ਗੈਰ ਮਿਆਰੀ ਖਾਣੇ ਦੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ ਜੀ ਤੇ ਮਿੰਟੂ ਭਾਜੀ, ਮੇਰਾ ਸਵਾਲ ਸੀ ਭਾਜੀ, ਪਿਛਲੇ ਦਿਨੀ ਜੋ 2 ਆਏ ਹੈਗੇ ਆ ਫੈਸਲੇ ਸੁਪਰੀਮ ਕੋਰਟ ਵੱਲੋਂ, ਬਿਲਕਿਸ ਬਾਨੋ ਤੇ ਆਪਣੇ ਅੱਜ ਨਿਰਭਇਆ ਕਾਂਡ ਬਾਰੇ, ਚਲੋ ਥੋੜੇ ਬਹੁਤੇ ਰਾਹਤ ਦੇਣ ਵਾਲੇ ਆ, ਪਰ ਜਿਸ ਤਰ੍ਹਾਂ ਕਿਹਾ ਜਾ ਸਕਦਾ ਵੀ ਪੂਰਾ ਇਨਸਾਫ ਉਹਨਾਂ ਨੂੰ ਨਹੀਂ ਮਿਲਿਆ। ਤੇ ਜਿਸ ਤਰ੍ਹਾਂ ਕਿ ਇਹਦੇ ਨਿਰਭਇਆ ਕਾਂਡ ਦੇ ਮਾਮਲੇ ਵਿੱਚ ਇੱਕ ਨਾਬਾਲਗ ਬਚ ਕੇ ਨਿਕਲ ਗਿਆ, ਕੋਈ ਕੀ ਕਾਨੂੰਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਹੈਗਾ ਵੀ ਜਦੋਂ ਨਾਬਾਲਗ ਜਦੋਂ ਬਾਲਗ ਹੋ ਜਾਵੇ ਉਹਨੂੰ ਉਸ ਤੋਂ ਬਾਅਦ ਉਹਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ? ਜੀ ਥੈਂਕ ਯੂ ਦਵਿੰਦਰ ਜੀ। ਨਹੀਂ, ਇਸ ਤਰ੍ਹਾਂ ਦੇ ਕਾਨੂੰਨ ਨਹੀਂ ਹੁੰਦੇ ਸਰਦਾਰ ਸਾਹਿਬ। ਗੱਲ ਇਹ ਆ ਕਿ ਜਦੋਂ ਇਹ ਕਾਂਡ ਵਾਪਰਿਆ ਸੀ ਨਾ, ਉਦੋਂ ਸਾਡੇ ਇੱਥੇ ਇਹ ਬਹੁਤ ਕਮਜ਼ੋਰ ਕਾਨੂੰਨ ਸੀ ਜੀ। ਮੈਂ ਖੁਦ ਜੇਲ੍ਹ ਦੇ ਵਿੱਚ ਇੱਕ ਮੁੰਡਾ ਵੇਖਿਆ ਸੀਗਾ, ਵੈਸੇ ਨਜ਼ਰਬੰਦ ਹੀ ਰਹਿੰਦਾ ਸੀ, ਉਹਨੂੰ ਚੱਕੀਆਂ 'ਚ ਬੰਦ ਕਰਕੇ ਰੱਖਦੇ ਸੀ। ਉਹਨੇ 5 ਕਤਲ ਕੀਤੇ ਸਨ ਆਪਣੇ ਪਰਿਵਾਰ ਦੇ ਵਿੱਚ, ਜ਼ਮੀਨੀ ਰੌਲਾ ਸੀ। ਤੇ ਉਹਦੀ ਉਮਰ ਉਸ ਸਮੇਂ ਮੇਰੇ ਖਿਆਲ ਦੇ ਨਾਲ 15-16 ਸਾਲ ਸੀ। ਕੈਦ ਕੱਟ ਕੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਉਹਨੇ ਇੰਨੇ ਕਤਲ ਕੀਤੇ ਸੀਗੇ। ਔਰ ਕਤਲ ਕਰਨ ਤੇ ਬਾਅਦ ਉਹ ਮੇਰੇ ਖਿਆਲ ਦੇ ਨਾਲ ਉਹਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਹੋਈ ਸੀ, ਉਹ ਸਜ਼ਾ ਹੋਈ ਸੀ 4 ਸਾਲ ਜਾਂ 5 ਸਾਲ। ਉਹ 4 ਸਾਲ ਹੀ ਰਿਹਾ ਹੋ ਗਿਆ ਸੀ, ਠੀਕ ਹੈ ਜੀ, ਕਿਉਂਕਿ ਇਦੋਂ ਵੱਧ ਸਜ਼ਾ ਬਣਦੀ ਨਹੀਂ ਸੀ। ਤਾਂ ਇਹ ਕੇਸ ਜਦੋਂ ਵਾਪਰਿਆ, ਇਹ ਘਟਨਾ ਸਾਰੀ ਹੋਈ, ਉਦੋਂ ਜਿਹੜਾ ਜੁਵੇਨਾਈਲ ਐਕਟ ਸੀਗਾ ਉਹ ਇਹੋ ਹੀ ਕੁਛ ਕਹਿੰਦਾ ਸੀਗਾ ਕਿ ਇੰਨੀ ਕੋਈ ਸਜ਼ਾ ਬਣਦੀ। ਉਹਦੀ ਸਜ਼ਾ ਬਣਦੀ ਸੀ ਮੇਰੇ ਖਿਆਲ ਦੇ ਨਾਲ 1.5-2 ਸਾਲ, ਜਿਹੜਾ ਉਹ ਨਾਬਾਲਗ ਐਕਟ ਸੀਗਾ। ਤਾਂ ਉਹਦੇ ਤਹਿਤ ਉਹਨੇ ਜਾਣਾ ਹੀ ਜਾਣਾ ਸੀ, ਉਹਨੂੰ ਕੋਈ ਕਾਨੂੰਨ ਰੋਕ ਨਹੀਂ ਸੀ ਸਕਦਾ। ਔਰ ਉਹਨੂੰ ਰਿਹਾ ਕਰਨਾ ਪਿਆ, ਨਾ ਚਾਹੁੰਦੇ ਵੀ ਕਰਨਾ ਪਿਆ, ਇੱਥੋਂ ਤੱਕ ਕਿ ਉਹਨੂੰ ਸਿਕਿਉਰਿਟੀ ਵੀ ਦੇਣੀ ਪਈ। ਮੇਰੇ ਖਿਆਲ ਦੇ ਨਾਲ ਤੇ ਇਹਨਾਂ ਨੇ ਵਸੇਵਾ ਵੀ ਕੀਤਾ ਉਹਦਾ, ਕਿਤੇ ਨਾ ਕਿਤੇ ਦੱਸਦੇ ਨਹੀਂ, ਅਣਦੱਸੀ ਥਾਂ ਤੇ ਵਸੇਵਾ ਵੀ ਕੀਤਾ। ਇਹਨਾਂ ਨੂੰ ਸਾਰੇ ਫਰਜ਼ ਨਿਭਾਉਣੇ ਪੈਣੇ ਸੀ। ਪਰ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਐਕਟ 'ਚ ਤਬਦੀਲੀ ਕੀਤੀ ਹੈ। ਹੁਣ ਕੀ ਹੈ ਕਿ ਇੱਕ ਜੁਵੇਨਾਈਲ ਬੋਰਡ ਦਾ ਗਠਨ ਹੁੰਦਾ, ਜੇ ਇਹੋ ਜਿਹਾ ਕੋਈ ਮਾਮਲਾ ਆ ਜੇ, ਉਹਦੇ ਵਿੱਚ ਇਹ ਪਤਾ ਲਾਇਆ ਜਾਂਦਾ ਹੈ ਕਿ ਠੀਕ ਹੈ ਉਹਦੀ ਸਰੀਰਕ ਉਮਰ ਜਿਹੜੀ ਹੈ ਉਹ ਠੀਕ ਹੈ ਨਾਬਾਲਗ ਵਾਲੀ ਹੈ, ਕਿ ਉਹਦੀ ਮਾਨਸਿਕਤਾ ਜਿਹੜੀ ਉਹ ਨਾਬਾਲਗ ਹੈ ਜਾਂ ਬਾਲਗ ਵਾਲੀ ਹੈ। ਮਾਨਸਿਕ ਉਮਰ ਵੀ ਵੇਖੀ ਜਾਏਗੀ, ਮਾਨਸਿਕ ਪ੍ਰਪੱਕਤਾ ਵੀ ਵੇਖੀ ਜਾਏਗੀ ਕਿ ਗੁਨਾਹ ਵੇਲੇ ਕਿਹੋ ਜਿਹੀ ਸੀ। ਸੋ ਉਸ ਆਧਾਰ ਤੇ ਫਿਰ ਫੈਸਲਾ ਹੋਏਗਾ। ਸੋ ਇਹ ਐਕਟ 'ਚ ਤਬਦੀਲੀ ਹੋਈ ਹੈ। ਉਸ ਤਰ੍ਹਾਂ ਤੁਸੀਂ ਬੇਇਨਸਾਫੀ ਦੀ ਗੱਲ ਕੀਤੀ ਹੈ ਤੇ ਬਿਲਕਿਸ ਬਾਨੋ ਦਾ ਮਸਲਾ ਹੋਇਆ, ਤੇ ਉਹ ਬੀਬੀ ਨੂੰ ਕਿਹੜਾ ਇਨਸਾਫ ਮਿਲ ਗਿਆ ਜਿਹਨੂੰ ਗੁਜਰਾਤ ਦੀ ਮੁੱਖ ਮੰਤਰੀ ਦੀ ਸਹਾਇਕੀ ਹੁੰਦੀ ਸੀਗੀ ਮੰਤਰੀ ਮਾਇਆ ਕੋਡਨਾਨੀ, ਤੇ ਉਹਦੇ ਟੋਲੇ ਨੇ ਪੇਟ ਚੀਰ ਕੇ ਉਹਦੇ ਬੱਚੇ ਨੂੰ ਕੱਢ ਕੇ ਮਾਰਤਾ ਸੀ। ਉਹਨੂੰ ਤੇ ਮਾਰਨਾ ਹੀ ਮਾਰਨਾ ਸੀ। ਉਹਨੂੰ ਕਿਹੜਾ ਇਨਸਾਫ ਮਿਲ ਗਿਆ? ਮਾਇਆ ਕੋਡਨਾਨੀ 4 ਦਿਨ ਜੇਲ੍ਹ ਚ ਲਾਉਂਦੀ ਹੈ
ਤੇ 10 ਦਿਨ ਬਾਹਰ ਲਾਉਂਦੀ ਹੈ, ਕਦੇ ਕਹਿੰਦੀ ਢਿੱਡ ਦੁਖਦਾ, ਕਦੇ ਕਹਿੰਦੀ ਅੱਖ ਦੁਖਦੀ ਹੈ। ਉਹ ਕਿਹੜਾ ਇਨਸਾਫ ਮਿਲ ਗਿਆ? ਸੋ ਰੇਅਰੈਸਟ ਆਫ ਰੇਅਰ ਕੇਸਾਂ ਦੇ ਵਿੱਚ ਇਹ ਸਜ਼ਾ ਫੁੱਲ ਤੋਂ ਫੁੱਲ ਬਣਦੀ ਹੈ। ਤੇ ਜਿਹੜਾ ਪੇਟ ਚੀਰ ਕੇ ਬੱਚਾ ਕੱਢ ਕੇ ਮਾਰਨਾ, ਇਹਦੇ ਤੋਂ ਵੱਡੀ ਕੋਈ ਦਰਿੰਦਗੀ ਹੈ? ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਕਰਨਵੀਰ ਸਿੰਘ ਜੀ ਤੇ ਮਿੰਟੂ ਜੀ। ਕਰਨਵੀਰ ਜੀ ਮੈਨੂੰ ਸਵਾਲ ਦਾ ਜਵਾਬ ਸੁਣ ਲੈਣ ਦਿਓ। ਮੈਂ ਜੀ ਮਿੰਟੂ ਸਾਹਿਬ, ਮੈਂ ਦੇਖੋ ਨਾ ਅਕਾਲੀ ਨਾ ਕਾਂਗਰਸੀ ਨਾ ਆਮ ਆਦਮੀ ਪਾਰਟੀ, ਪਰ ਐਤਕੀ ਖਬਰਾਂ ਦੇ ਵਿੱਚ ਬਹੁਤਾ ਸੁਣਨ ਨੂੰ ਨਹੀਂ ਮਿਲਿਆ ਕਿ ਜ਼ਿਮੀਂਦਾਰ ਮੰਡੀਆਂ ਦੇ ਵਿੱਚ ਖਰਾਬ ਹੋਏ ਆ, ਕਣਕ ਨਹੀਂ ਵਿਕੀ ਜਾਂ ਪੈਸੇ ਨਹੀਂ ਮਿਲੇ। ਇਹਦੇ ਬਾਰੇ ਥੋੜ੍ਹੀ ਜਿਹੀ ਅਪਡੇਟ ਕਰਿਓ। ਜੇ ਸਹੀ ਮਿਲੀ ਆ ਤੇ ਇਸ ਪੱਖੋਂ ਕੈਪਟਨ ਸਾਹਿਬ ਦੀ ਪਿੱਠ ਥਾਪੜਨੀ ਬਣਦੀ ਆ। ਤੇ ਇੱਕ ਛੋਟਾ ਜਿਹਾ ਕੁਐਸਚਨ ਹੈ ਕਿ ਉਹ ਜਿਹੜਾ ਮਜੀਠੀਏ ਦੀ ਇਨਵੈਸਟੀਗੇਸ਼ਨ ਕਰਦਾ ਸੀਗਾ ਨਿਰੰਜਨ ਸਿੰਘ, ਉਹਦੇ ਬਾਰੇ ਵੀ ਥੋੜ੍ਹੀ ਜਿਹੀ ਅਪਡੇਟ ਦਿਓ ਜੀ। ਕੀ ਬਣਿਆ, ਐਰ ਗੈਰ ਹੋ ਗਿਆ ਕਿ ਕੁਝ ਬਣੂਗਾ ਜੀ? ਥੈਂਕ ਯੂ, ਧੰਨਵਾਦ। ਥੈਂਕ ਯੂ। ਨਹੀਂ ਦੇਖੋ, ਜਿਹੜੇ ਮਜੀਠੀਏ ਵਾਲਾ ਮਸਲਾ, ਮਜੀਠੀਏ ਨੂੰ ਤਾਂ ਕਲੀਨ ਚਿੱਟ ਤਕਰੀਬਨ ਮਿਲ ਗਈ ਆ। ਉਧਰੋਂ ਵੀ SIT ਬਣੀ ਸੀ, ਜਿਹੜੀ ਤੁਸੀਂ ਸ਼ਾਇਦ ਪ੍ਰੋਗਰਾਮ ਉਹ ਮਿਸ ਕਰ ਗਿਆ ਹੋਣਾ। ਮੈਂ ਤੇ ਰਾਜਕਰਨ ਵੀ ਨੇ ਇੱਕ ਦਿਨ ਵਾਹਵਾ ਚਰਚਾ ਕੀਤੀ ਸੀ ਉਸ ਖਬਰ ਤੇ। SIT ਨੇ ਲੁਕਵੇਂ ਰੂਪ ਦੇ ਵਿੱਚ ਸਾਫ਼ ਹੀ ਕਰ ਦਿੱਤਾ ਸੀਗਾ ਕਿ ਕਿਸੇ ਵੀ ਰਾਜਨੀਤਿਕ ਬੰਦੇ ਦਾ ਇਸ ਰੈਕਟ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਹਿੱਸਾ ਪਤਾ ਨਹੀਂ ਹੈ। ਉਹਨਾਂ ਨੇ ਸਾਫ਼ ਕਰ ਦਿੱਤਾ ਸੀ, ਕੋਰਟ 'ਚ ਲਿਖ ਕੇ ਦੇ ਦਿੱਤਾ ਸੀ। ਉਹਦਾ ਮਤਲਬ ਕਿ ਬਿਕਰਮਜੀਤ ਸਿੰਘ ਮਜੀਠੀਏ ਨੂੰ ਚਿੱਟੀ ਝੰਡੀ ਕਹਿ ਸਕਦੇ ਆ। ਜਿਹੜੀ ਦੂਜੀ ਗੱਲ ਤੁਸੀਂ ਕਹੀ ਕਣਕ ਲਿਫਟਿੰਗ ਦੀ ਔਰ ਪੇਮੈਂਟ ਦੀ, ਇਸ ਮਾਮਲੇ 'ਚ ਤੁਸੀਂ ਕੈਪਟਨ ਦੀ ਪਿੱਠ ਥਾਪੜ ਸਕਦੇ ਹੋ। ਦੇਖੋ, ਜਿਹੜੀ ਕਣਕ ਆਈ ਮੰਡੀ 'ਚ ਉਹ ਆਈ ਆ 15 ਅਪ੍ਰੈਲ ਤੋਂ ਬਾਅਦ, ਜਿਹੜੀ ਫੁੱਲ ਆਪਾਂ ਕਹਿ ਦਿੰਦੇ ਆ 15 ਅਪ੍ਰੈਲ ਤੋਂ ਬਾਅਦ ਆਉਂਦੀ ਹੈ। 15 ਅਪ੍ਰੈਲ ਤੋਂ ਬਾਅਦ ਜੇ ਆਪਾਂ ਲਾਈਏ ਤੇ ਅੱਜ ਦੀ ਤਰੀਕ ਦੇ ਵਿੱਚ ਅਸੀਂ 20 ਕੁ ਦਿਨ ਅੱਗੇ ਆਏ ਹਾਂ। ਇਹਨਾਂ 20 ਦਿਨਾਂ ਦੇ ਵਿੱਚ ਮੰਡੀਆਂ 'ਚ ਕਣਕ ਵਿਕ ਵੀ ਗਈ, ਕਣਕ ਗੱਟਿਆਂ 'ਚ ਪੈ ਵੀ ਗਈ, ਪੈ ਕੇ ਲਿਫਟ ਵੀ ਹੋ ਗਈ। ਜਿੱਥੇ ਮੈਂ ਜਿੰਮ 'ਚ ਜਾਂਦਾ, ਉਹ ਜਿੰਮ ਇਤਫਾਕਨ ਦਾਣਾ ਮੰਡੀ ਦੇ ਵਿੱਚ ਹੀ ਆ। ਤੇ ਅੱਜ ਮੈਂ ਸਾਰੀ ਦਾਣਾ ਮੰਡੀ ਦਾ ਰਾਉਂਡ ਲਾ ਕੇ ਆਇਆ, ਇੱਕ ਵੀ ਗੱਟਾ, ਵੱਡੀ ਦਾਣਾ ਮੰਡੀ ਹੈ ਸਾਡੇ ਇੱਥੇ ਮਲੋਟ ਦੀ, ਇੱਕ ਵੀ ਗੱਟਾ ਨਹੀਂ ਦੱਸਿਆ ਉਸ ਵੱਡੀ ਦਾਣਾ ਮੰਡੀ 'ਚ। ਇਹਦਾ ਮਤਲਬ ਕਿ ਜਿਹੜੀ ਅੱਗੇ ਉਹ ਖਰੀਦ ਦੀ ਪ੍ਰਕਿਰਿਆ ਮਹੀਨਾ ਡੇਢ ਮਹੀਨਾ ਸਾਡੇ ਵੇਖਣ ਤੁਰੀ ਫਿਰਦੀ ਸੀ ਜਨਤਾ, ਉੱਥੇ ਵਿਚਾਰੀ ਰੁਲਦੀ ਫਿਰਦੀ ਹੁੰਦੀ ਸੀ, ਉਹ ਐਤਕੀ ਨਹੀਂ ਹੋਈ। ਦੂਜੀ ਗੱਲ ਪੇਮੈਂਟ ਹੈ, ਜਿਹੜੀ ਪੇਮੈਂਟ ਐ ਆ ਕਿ ਇੱਕ ਹੱਥ ਦੇ ਇੱਕ ਹੱਥ ਲੈ। ਸੋ ਇਸ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਐਤਕੀ ਜੋ ਪ੍ਰਬੰਧ ਕੀਤਾ ਵਧੀਆ ਕੀਤਾ, ਔਰ ਇਹ ਵਧੀਆ ਪ੍ਰਬੰਧ ਅੱਗੇ ਵੀ ਚੱਲਣਾ ਚਾਹੀਦਾ। ਜੀ ਜੀ। ਆਪਣੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕੈਪਟਨ ਖਹਿਰਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੱਤਰ ਸਾਹਿਬ, ਕੀ ਹਾਲ ਹੈ? ਠੀਕ ਠਾਕ ਹੋ? ਮੈਂ ਜੀ ਬੇਨਤੀ ਕਰਦਾ ਵੀ ਇਹ ਜਿਹੜਾ ਲੁੱਟ ਖੋਹੀ ਦਾ ਜਿਹੜਾ ਬੀਜ ਹੈ, ਇਹ ਪਿਛਲੇ 10 ਸਾਲ 'ਚ ਬੋਇਆ ਗਿਆ ਤੇ ਇਹਨੂੰ ਚੁੱਕਣ ਵਾਸਤੇ ਕੈਪਟਨ ਸਾਹਿਬ ਕੋਈ ਸਪੈਸ਼ਲ ਸਟੈਪ ਲੈ ਰਹੇ ਹੈ ਕਿ ਨਹੀਂ ਲੈ ਰਹੇ? ਕਿਉਂਕਿ ਪਿਛਲੇ 10 ਸਾਲ ਦੇ ਵਿੱਚ ਇੰਨੇ ਵੈਪਨ ਇਸ਼ੂ ਕਰ ਦਿੱਤੇ ਆ ਪੰਜਾਬ ਦੇ ਵਿੱਚ ਗਵਰਨਮੈਂਟ ਨੇ, ਅਕਾਲੀ ਗਵਰਨਮੈਂਟ ਨੇ, BJP ਨੇ, ਵੀ ਹਰ ਬੰਦੇ ਕੋਲ ਵੈਪਨ ਹੋ ਗਿਆ। ਜਦੋਂ ਮੈਂ ਰਿਟਾਇਰਮੈਂਟ ਲਈ ਐਜ਼ ਏ ਕੈਪਟਨ ਰੈਗੂਲਰ ਅਫਸਰ ਸੀ ਮੈਂ, ਔਰ ਮੈਂ ਅਪਲਾਈ ਕੀਤਾ ਰਿਵਾਲਵਰ ਵਾਸਤੇ, ਔਰ ਹਾਲਾਂਕਿ ਇੱਕ ਅਫਸਰ ਵਿਦਆਊਟ ਲਾਇਸੈਂਸ ਵੈਪਨ ਰੱਖ ਸਕਦਾ, ਗਜ਼ਟਿਡ ਅਫਸਰ, ਪਰ ਮੈਂ ਅਪਲਾਈ ਕੀਤਾ। ਉਹ ਮੈਨੂੰ ਕਹਿੰਦੇ ਜੀ ਇਹ ਨਾ ਹੋਮ ਮਿਨਿਸਟਰੀ 'ਚੋਂ ਜਾ ਕੇ ਸੈਂਕਸ਼ਨ ਲੈ ਕੇ ਆਓ, ਫਿਰ ਅਸੀਂ ਤੁਹਾਨੂੰ ਪੰਜਾਬ 'ਚ ਅਪਲਾਈ ਕਰਨ ਵਾਸਤੇ ਐਪਲੀਕੇਸ਼ਨ ਦਿਆਂਗੇ। ਹੁਣ ਕੀ ਹੋਇਆ, ਜੱਟਾਂ ਨੇ, ਜ਼ਿਮੀਂਦਾਰਾਂ ਦੇ ਬੱਚਿਆਂ ਨੇ, ਸਾਰੇ ਜਿਹੜੇ ਬੇਰੁਜ਼ਗਾਰ ਸੀ, ਸਾਰਿਆਂ ਨੂੰ ਵੈਪਨਾਂ ਦੇ ਦਿੱਤੀਆਂ। 70,000 ਦੀ, 72,000 ਦੀ ਕਾਨਪੁਰ ਤੋਂ ਲੈ ਲਈ। ਇਸ ਬੀਜ ਨੂੰ ਚੁਗਣ ਵਾਸਤੇ ਕੈਪਟਨ ਸਾਹਿਬ ਨੂੰ ਸਪੈਸ਼ਲ ਸਟੈਪ ਕੋਈ ਲੈ ਰਹੇ ਨੇ ਕਿ ਨਹੀਂ ਲੈ ਰਹੇ? ਥੈਂਕ ਯੂ ਕੈਪਟਨ ਜੀ। ਹਾਂਜੀ, ਇਹ ਵੱਧਦਾ ਜਾਏਗਾ, ਇਹਨੂੰ ਰੋਕ ਕਰ ਰਹੇ ਨੇ ਕਿ ਨਹੀਂ ਕਰ ਰਹੇ? ਇਟ ਸ਼ੁੱਡ ਬੀ ਸਟਾਪ। ਥੈਂਕ ਯੂ ਕੈਪਟਨ ਖਹਿਰਾ ਜੀ। ਜੀ ਦੇਖੋ, ਜਿਹੜਾ ਲੁੱਟ ਖੋਹ ਦਾ ਮਸਲਾ ਹੈ, ਲੁੱਟਾਂ ਖੋਹਾਂ ਤੇ ਬਹੁਤ ਪੁਰਾਣੀਆਂ ਹੁੰਦੀਆਂ ਰਹੀਆਂ। ਜਿਹੜੇ ਉਸ ਸਮੇਂ ਡਾਕੂ ਸੀਗੇ, ਉਹ ਕਿਹੜਾ ਖੋ ਖੇਡਦੇ ਸੀ, ਉਹ ਵੀ ਤਾਂ ਖੋਹਾਂ ਹੀ ਕਰਦੇ ਸੀਗੇ। ਜਿੱਥੋਂ ਮਾਲ ਮਿਲ ਗਿਆ ਖੋ ਕੇ ਲੈ ਜਾਂਦੇ ਸਨ ਕੈਪਟਨ ਸਾਹਿਬ। ਇਹ ਤੇ ਜਦੋਂ ਤੋਂ ਸਮਾਜ ਚੱਲਦਾ ਆ, ਵਿਕਾਸਸ਼ੀਲ ਹੋਇਆ, ਉਦੋਂ ਤੋਂ ਹੀ ਇਸ ਤਰ੍ਹਾਂ ਦੇ ਅਨਸਰ ਵੀ ਪਨਪ ਪਏ। ਪਰ ਆਹ ਜਿਹੜਾ ਤੁਸੀਂ ਕਿਹਾ ਕਿ ਦੌਰ ਆ, ਇਸ ਦੌਰ ਦੇ ਵਿੱਚ ਇਸ ਤਰ੍ਹਾਂ ਦੇ ਜਰਾਇਮ ਵਧੇ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਸ਼ੀਨਾ ਚਪਟੀ ਆ, ਹੁਣ ਤੇ ਇਸ ਤਰ੍ਹਾਂ ਦਾ ਮਾਹੌਲ ਆ, ਰੋਜ਼ਾਨਾ ਕੋਈ ਨਾ ਕੋਈ CCTV ਫੁਟੇਜ ਆ ਜਾਂਦੀ ਹੈ। ਰਾਜਕਰਨਵੀਰ ਸਿੰਘ ਦੀ ਕੋਈ ਬੀਬੀ ਤੁਰੀ ਜਾਂਦੀ ਹੈ, ਖਾਸ ਤੌਰ ਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਉਹ ਤੁਰੀਆਂ ਜਾਂਦੀਆਂ ਨੇ, ਕੰਨਾਂ ਦੇ ਵਿੱਚ ਜੇ ਕਿਸੇ ਨੇ ਵਾਲੀ ਪਾਈ ਆ ਤੇ ਉਹ ਆਉਂਦੇ ਖਿੱਚ ਕੇ ਭੱਜ ਜਾਂਦੇ ਆ। ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਜੇ ਕਿਸੇ ਦੇ ਚੇਨ ਪਾਈ ਆ,
ਉਹ ਝਪਟ ਮਾਰ ਆਉਂਦੇ ਆ ਮੋਟਰਸਾਈਕਲ ਤੇ ਮੋਟਰਸਾਈਕਲ ਵੀ ਉਹਨਾਂ ਨੇ ਫਿਲਮਾਂ ਵਾਲੇ ਰੱਖੇ ਆ, ਉਹ ਆਉਂਦੇ ਝਪਟ ਕੇ ਤੇ ਖਿੱਚ ਲੈਂਦੇ ਆ। ਸੋ ਇਹ ਛੀਨਾ ਝਪਟੀ ਬਹੁਤ ਜ਼ਿਆਦਾ ਹੈ। ਇਹ ਠੀਕ ਤਾਂ ਹੀ ਕੀਤੀ ਜਾ ਸਕਦੀ ਹੈ ਕਿ ਜਿਹੜੀ ਪੁਲਿਸ ਆ ਉਹ ਹੇਠਲੇ ਪੱਧਰ ਤੇ ਪੂਰੀ ਚੌਕਸ ਹੋਵੇ, ਪੂਰੇ ਉਹਨਾਂ ਦੇ ਕੋਲ ਸਾਜੋ ਸਮਾਨ ਹੋਣ, ਹਾਈਟੈਕ ਪੁਲਿਸ ਜਿਹੜੀ ਹੈ ਉਹ ਪੈਟਰੋਲਿੰਗ ਕਰੇ। ਸੋ ਇਹ ਦਿਨ ਦੇ ਵਿੱਚ ਖਾਸ ਤੌਰ ਤੇ ਭੀੜ ਭੜੱਕੇ ਵਾਲੇ ਥਾਵਾਂ ਤੇ ਜਾਂ ਜਿਹੜੇ ਸੁੰਨਸਾਨ ਇਲਾਕੇ ਆ ਜਿੱਥੇ ਇਸ ਤਰ੍ਹਾਂ ਦੇ ਗੈਰ ਸਮਾਜੀ ਅੰਸਰ ਵਿਚਰਦੇ ਆ ਉਹ। ਔਰ ਤੀਜੀ ਜਿਹੜੀ ਗੱਲ ਹੈ ਨਾ ਮਹੱਤਵਪੂਰਨ ਰਾਜ ਕਰਨਵੀਰ ਸਿੰਘ ਜੀ ਕੈਪਟਨ ਸਾਹਿਬ, ਉਹ ਇਹ ਆ ਕਿ ਇਹ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਉਹ ਜੁੜੀਆਂ ਹੁੰਦੀਆਂ ਸਾਡੇ ਸਮਾਜੀ ਵਰਤਾਰਿਆਂ ਦੇ ਨਾਲ। ਇਸ ਸਮੇਂ ਸਾਡੇ ਬਹੁਤ ਸਾਰੇ ਨੌਜਵਾਨ ਬੇਰੁਜ਼ਗਾਰ ਆ, ਔਰ ਬੇਰੁਜ਼ਗਾਰ ਆ ਪਲੱਸ ਉਹ ਮਹੱਤਵਕਾਂਸ਼ੀ ਹੈ। ਮਹੱਤਵਕਾਂਸ਼ੀ ਮਤਲਬ ਕਿ ਉਹਨਾਂ ਦੀਆਂ ਖਵਾਇਸ਼ਾਂ ਚਾਹਤਾਂ ਬਹੁਤ ਵੱਡੀਆਂ ਵੱਡੀਆਂ ਨੇ। ਬ੍ਰਾਂਡਡ ਲੀੜੇ, ਫਿਲਮੀ ਟਾਈਪ ਦੇ ਹੀਰੋ ਜਿੱਦਾਂ ਦੇ ਮੋਟਰਸਾਈਕਲ ਰੱਖਦੇ, ਉਹ ਮੋਟਰਸਾਈਕਲ, ਚੰਗੇ ਬੂਟ, ਇਹ ਹਰੇਕ ਦੀ ਚਾਹਤ ਹੈ ਨੌਜਵਾਨ ਦੀ। ਕੰਮ ਮਿਲਦਾ ਨਹੀਂ, ਚਾਹਤਾਂ ਦਿਨੋਂ ਦਿਨ ਵੱਡੀਆਂ ਹੋਈ ਜਾਂਦੀਆਂ, ਨਾਲ ਲੋੜਾਂ ਵਧੀਆਂ ਜਾਂਦੀਆਂ ਤੇ ਉੱਤੋਂ ਨਸ਼ਾ ਘੇਰ ਲੈਂਦਾ। ਇਹ ਬਹੁਤੇ ਜਿਹੜੇ ਮੁੰਡੇ ਆ ਉਹ ਇਹਨਾਂ ਚੱਕਰਾਂ ਦੇ ਵਿੱਚ ਹੀ ਪੈ ਕੇ, ਇਸ ਘੁੰਮਣ ਘੇਰੀ ਦੇ ਵਿੱਚ ਪੈ ਕੇ ਅੰਜਾਮ ਦਿੰਦੇ ਆ। ਬਹੁਤੇ ਜ਼ਿਆਦਾ ਕ੍ਰਾਈਮ ਹੈ ਜਿਹੜੇ ਉਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ 17-18 ਸਾਲ ਤੋਂ ਲੈ ਕੇ 25-30 ਸਾਲ ਦੀ ਉਮਰ ਦੇ ਵਰਗ ਦੇ ਮੁੰਡੇ ਕਰਦੇ ਆ। ਔਰ ਇਹਨਾਂ ਨੂੰ ਰੋਕਿਆ ਜਾ ਸਕਦਾ, ਇਹਨਾਂ ਲਈ ਕੋਈ ਵੱਖਰਾ ਪ੍ਰੋਗਰਾਮ ਉਲੀਕਿਆ ਜਾ ਸਕਦਾ, ਪਰ ਹਾਲ ਦੀ ਘੜੀ ਜੇ ਅਸੀਂ ਕਹੀਏ ਕਿ ਕੈਪਟਨ ਅਮਰਿੰਦਰ ਸਿੰਘ ਅੱਖ ਦੇ ਫੁਲਕਾਰੇ ਦੇ ਨਾਲ ਸਭ ਕੁਝ ਠੀਕ ਕਰ ਦੂਗਾ, ਐਸੀ ਸੰਭਾਵਨਾ ਘੱਟ ਆ। ਕੈਪਟਨ ਅਮਰਿੰਦਰ ਸਿੰਘ ਨੇ ਤੇ ਕੱਲ ਆਪ ਆਪਣੇ ਮੂੰਹ ਇਕਬਾਲ ਕਰ ਲਿਆ। ਉਹ ਕਹਿੰਦਾ ਕਿ ਨਸ਼ਾ, ਬੇਰੁਜ਼ਗਾਰੀ ਤੇ ਗੁੰਡਾਗਰਦੀ ਰਾਤੋਂ ਰਾਤ ਖਤਮ ਨਹੀਂ ਹੁੰਦੀ। ਤੇ ਅਸੀਂ ਹੁਣ ਕੈਪਟਨ ਸਾਹਿਬ ਤੋਂ ਪੁੱਛਣ ਦੇ ਹਾਂ ਜੇ ਰਾਤੋਂ ਰਾਤ ਖਤਮ ਨਹੀਂ ਹੁੰਦੀ ਤੇ ਤੁਹਾਨੂੰ ਵੀ ਕੱਲ ਰਾਤੀ ਪਤਾ ਲੱਗਿਆ ਜਦੋਂ ਤੁਸੀਂ ਐਡੇ ਤੇ ਮੈਨੀਫੈਸਟੋ ਬਣਾਉਂਦੇ ਸੀ, ਉਦੋਂ ਨਹੀਂ ਸੀ ਤੁਹਾਨੂੰ ਪਤਾ ਕਿ ਰਾਤੋਂ ਰਾਤ ਖਤਮ ਨਹੀਂ ਹੁੰਦੀ? ਤੇ ਮੇਰੇ ਤੇ ਯਕੀਨ ਨਾ ਕਰ ਲਿਓ। ਜੀ 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 ਬਿਲਕੁਲ, ਉਦੋਂ ਉਹੀ ਚੀਜ਼ ਸੁਣਾਈ ਗਈ ਜੀ ਜਦੋਂ ਉਹ ਲੋਕ ਸੁਣਨਾ ਚਾਹੁੰਦੇ ਸੀਗੇ। ਆਪਾਂ ਅੱਜ ਦੇ ਮਿੰਟੂ ਜੀ ਅਖੀਰਲੇ ਕਾਲ ਲਵਾਂਗੇ ਕਿਉਂਕਿ ਕੁਝ ਅਹਿਮ ਖਬਰਾਂ ਸਾਡੇ ਅਮਰੀਕਾ ਦੀਆਂ ਉਹ ਆਪਾਂ ਆਪਣੇ ਸਰੋਤੇ ਦੇ ਨਾਲ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਜਿਹੜੀਆਂ ਉਹ ਨਸ਼ਰ ਕਰਾਂਗੇ ਉਹਨਾਂ ਦੇ ਨਾਲ। ਤੇ ਆਪਣੇ ਅੱਜ ਦੇ ਅਖੀਰਲੇ ਕਾਲਰ ਹੋਣਗੇ ਗੁਰਦਿਆਲ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਮੋਦੀ ਸਾਹਿਬ ਨੇ ਨੋਟਬੰਦੀ ਦੀ ਇੱਕ ਤਰੀਕ 30 ਜੂਨ ਰੱਖੀ ਸੀਗੀ, NRI ਪੈਸੇ ਵਟਾ ਸਕਦੇ ਆ, ਉਹ ਹੈਗੀ ਕਿ ਨਹੀਂ ਜੀ? ਜੀ ਦੇਖੋ ਹੈਗੀ ਆ ਤਰੀਕ ਤਾਂ ਉਹਨਾਂ ਨੇ ਦਿੱਤੀ ਸੀ, ਪਤਾ ਨਹੀਂ ਬਾਅਦ ਚ ਬਦਲੀ ਜਾਂ ਨਹੀਂ ਬਦਲੀ, ਪਰ ਉਹ ਨੋਟਾਂ ਵਾਲੀ ਜਿਹੜੀ ਬੜੀ ਅਦਲਾ ਬਦਲੀ ਵਾਲੀ ਖੱਜਲ ਖੁਆਰੀ, ਅਸੀਂ ਵੀ ਪਹਿਲਾਂ ਸਮਝਿਆ ਸੀ ਕਿ NRIs ਨੂੰ ਇੱਥੇ ਸਗੋਂ ਛੋਟ ਦੇਣਗੇ, ਕੁਛ ਨਾ ਕੁਛ ਰਹਿਤ ਦੇਣਗੇ, ਕੁਛ ਨਾ ਕੁਛ ਉਹਨਾਂ ਨੂੰ ਧੱਕੇ ਖੱਜਲ ਖੁਆਰੀਆਂ ਤੋਂ ਬਚਾਉਣਗੇ। ਪਰ ਇੱਥੇ ਜਿੰਨੇ ਵੀ ਮੇਰੀ ਜਾਣ ਪਛਾਣ ਵਾਲੇ ਆਏ ਆ NRIs ਔਰ ਜਿਨ੍ਹਾਂ ਨੇ ਇਹ ਨੋਟ ਵਟਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦਾ ਤਜਰਬਾ ਬਹੁਤਾ ਜ਼ਿਆਦਾ ਦਾ ਤਜਰਬਾ ਮਾੜਾ ਹੀ ਰਿਹਾ। ਉਹ ਕਹਿੰਦੇ ਉੱਥੇ ਗੱਲ ਹੀ ਨਹੀਂ ਸੁਣਦੇ। RBI ਦੀ ਜਿਹੜੀ ਦਿੱਲੀ ਬ੍ਰਾਂਚ ਆ, ਜਿਹੜੀ ਗੱਲ ਸਾਡੇ ਇੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਬ੍ਰਾਂਚ ਹੈਗੀ ਆ, ਕਿਉਂਕਿ ਮੈਂ ਪੰਜਾਬ ਦਾ ਹਿੱਸਾ ਹੀ ਮੰਨਦਾ ਚੰਡੀਗੜ੍ਹ ਨੂੰ, ਮੈਂ ਇਸ ਕਰਕੇ ਕਹਿ ਰਿਹਾ ਪੰਜਾਬ ਦੇ ਵਿੱਚ ਆ। ਚੰਡੀਗੜ੍ਹ ਦੇ ਵਿੱਚ ਬ੍ਰਾਂਚ ਹੈ ਜਿਹੜੀ RBI ਦੀ, ਪਰ ਉਹਨਾਂ ਕੋਲ ਇਹ ਅਥਾਰਟੀ ਨਹੀਂ ਕਿ ਉਹ ਬਾਹਰੋਂ ਆਏ NRIs ਦੀ ਕਰੰਸੀ ਹੈ ਜਿਹੜੀ ਬਦਲ ਦੇਣ। ਸੋ ਅਥਾਰਟੀ ਵਾਲੇ ਜਿਹੜੇ ਹੈਗੇ ਉਹ 4 ਸੈਂਟਰ ਇਹਨਾਂ ਨੇ ਬਣਾਏ ਸੀਗੇ। ਇੱਕ ਮੇਰੇ ਖਿਆਲ ਦੇ ਨਾਲ ਦਿੱਲੀ ਆ, ਇੱਕ ਮੁੰਬਈ ਆ, ਇੱਕ ਕੋਲਕਾਤੇ ਆ ਤੇ ਇੱਕ ਨਾਗਪੁਰ। ਹੁਣ ਨਾਗਪੁਰ ਦੇਖੋ ਕਿੰਨੇ ਕੁ NRI ਨੇ ਉਸ ਇਲਾਕੇ 'ਚ, ਜ਼ਿਆਦਾ NRI ਹੈਗੇ ਆ ਸਾਡੇ ਪੰਜਾਬ ਦੇ ਸਭ ਤੋਂ ਜ਼ਿਆਦਾ, ਜਾਂ ਗੁਜਰਾਤ ਦੇ ਜਾਂ ਕੇਰਲ ਦੇ। ਤਾਂ ਇਹਨਾਂ ਥਾਵਾਂ ਉੱਥੇ ਬਣਾਉਣ ਦੀ ਥਾਂ ਤੇ ਨਾਗਪੁਰ ਬਣਾਈ ਫਿਰਦੇ ਆ। ਸੋ ਇਹ ਚੀਜ਼ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਕਿ NRI ਜਿਹੜੇ ਆਏ ਆ, ਜਿੰਨੇ ਵੀ ਆਏ ਆ, ਮੇਰੀ ਟੱਚ ਵਾਲੇ ਜਿੰਨੇ ਵੀ ਆਏ ਆ, ਸਾਰਿਆਂ ਨੇ ਇਹੋ ਕਿਹਾ ਕਿ ਉੱਥੇ ਜਾਣ ਦਾ ਭਾਈ ਕੋਈ ਫਾਇਦਾ ਨਹੀਂ ਹੈਗਾ, ਬਹੁਤ ਜ਼ਿਆਦਾ ਖੱਜਲ ਖੁਆਰੀ ਹੈ, ਪੱਲੇ ਕੁਛ ਨਹੀਂ ਪਾਉਂਦੇ। ਜੀ 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 ਅਤੇ ਮਿੰਟੂ ਜੀ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਜਿਹੜੇ ਵੀ ਮਿੰਟੂ ਜੀ ਦੀਆਂ ਰਚਨਾਵਾਂ ਜਿਹੜੇ ਬਾਰੇ ਪੁੱਛ ਰਹੇ ਸੀ, ਉਹ ਕਿਰਪਾ ਕਰਕੇ ਸਾਨੂੰ ਈਮੇਲ ਕਰ ਦੇਣ। ਸਾਡੇ ਕੋਲ ਮਿੰਟੂ ਜੀ ਨੇ ਪਹੁੰਚਾ ਦਿੱਤੀਆਂ, ਅਸੀਂ ਤੁਹਾਨੂੰ ਅੱਗੇ ਤੁਹਾਡੇ ਤੱਕ ਪਹੁੰਚਾ ਦੇਵਾਂਗੇ। ਈਮੇਲ ਸਾਡਾ ਐਡਰੈਸ ਹੈਗਾ info@punjabiradio.usa.com ਦੇ ਉੱਤੇ। ਅਤੇ ਮਿੰਟੂ ਜੀ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਰਚਨਾਵਾਂ ਜਿਹੜੀਆਂ ਜੀ ਸਾਡੇ ਤੱਕ ਪਹੁੰਚਾਉਣ ਦੇ ਲਈ, ਅਤੇ ਉਮੀਦ ਕਰਦੇ ਹਾਂ ਵੀ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਹੋਣਗੀਆਂ ਉਹ ਵੀ ਤੁਸੀਂ ਸਮੇਂ ਸਿਰ ਸਾਡੇ ਤੱਕ ਪਹੁੰਚਾਉਂਦੇ ਰਹੋਗੇ। ਅਤੇ ਮਿੰਟੂ ਜੀ ਆਪਾਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਉਹ ਹੁਣ ਇੱਥੇ ਹੀ ਸਮਾਪਤ ਕਰਦੇ ਹਾਂ। ਅਤੇ ਮੈਂ ਦੇਖ ਰਿਹਾ ਸੀਗਾ ਵੀ ਜਾਂਦੇ ਜਾਂਦੇ ਉਹਨਾਂ ਦੀ ਲਾਈਨ ਜਿਹੜੀ ਆ ਜੀ ਕੱਟ ਹੋ ਗਈ ਸੀਗੀ, ਅਤੇ ਚਲੋ ਕੋਸ਼ਿਸ਼ ਕਰਦੇ ਹਾਂ ਜਾਂਦੇ ਜਾਂਦੇ ਇੱਕ ਵਾਰੀ ਫਿਰ ਉਹਨਾਂ ਦੇ ਨਾਲ ਗੱਲ ਕਰ ਲਈਏ। ਬਾਕੀ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਜਿਹੜਾ ਜੀ ਉਹ ਸਮਾਪਤ ਹੈ, ਅਤੇ ਮਿਲਾਂਗੇ ਜੀ ਫਿਰ ਅਗਲੀ ਵਾਰੀ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਜਿਹੜੇ ਜੀ ਆਪਾਂ ਇਜਾਜ਼ਤ ਲੈਂਦੇ ਹਾਂ।
ਮਿੰਟੂ ਜੀ ਧੰਨਵਾਦ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਜੀ ਫਿਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ।